ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਧੰਨ ਮਾਤਾ ਕੌਲਾਂ ਜੀ, ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਅਸੀਂ ਸਾਰੇ ਪਰਿਵਾਰਕ ਮੈਂਬਰ ਜੁੜੇ ਹਾਂ, ਇਕੱਤਰਿਤ ਹੋਏ ਹਾਂ। ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਜਿਉਂ ਆਇਆ ਆਖਦਾ। ਬਾਹਰ ਸੰਗਤ ਵੀ ਕਾਫੀ ਇੱਧਰ ਬੈਠੀ ਹੈ, ਜਿਨ੍ਹਾਂ ਨੂੰ ਇੱਧਰ ਵੀ ਜਗ੍ਹਾ ਨਾ ਮਿਲੇ, ਦਾਸ ਦੇ ਖੱਬੇ ਹੱਥ ਗੁਰੂ ਸਾਹਿਬ ਜੀ ਦੇ ਪਿਛਲੀ ਸਾਈਡ ਤੇ ਗੁਰੂ ਸਾਹਿਬ ਜੀ ਦੇ ਨਾਲ ਵੀ ਜਗ੍ਹਾ ਹੈ, ਇੱਧਰ ਵੀ ਤੁਸੀਂ ਕਈ ਬੈਠ ਸਕਦੇ ਹੋ। ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਬੜਾ ਹੀ ਖੁਸ਼ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੰਨਿਆਂ ਨੂੰ ਮੈਂ ਮਿਲ ਸਕਿਆ ਆਉਣ ਲੱਗਿਆ, ਕੋਈ ਕਹਿੰਦਾ ਮੈਂ ਜੰਮੂ ਤੋਂ ਆਇਆ, ਬਾਲਾਘਾਟ ਮੱਧ ਪ੍ਰਦੇਸ਼ ਤੋਂ ਸੰਗਤਾਂ ਆਈਆਂ ਨੇ, ਹਰਿਦੁਆਰ ਤੋਂ ਸੰਗਤ ਬੈਠੀ ਹੈ, ਕਾਨਪੁਰ ਤੋਂ ਗੁਰਮੁਖ ਪਿਆਰੇ ਬੈਠੇ ਨੇ, ਬਟਾਲੇ ਤੋਂ ਗੁਰੂ ਕੇ ਪਿਆਰੇ ਬੈਠੇ ਨੇ, ਬੱਜੂ ਮਾਨ ਤੋਂ ਗੁਰਮੁਖ ਬੈਠੇ ਨੇ, ਦਿੱਲੀ ਤੋਂ ਸੰਗਤਾਂ ਬੈਠੀਆਂ ਨੇ। ਜਿਨ੍ਹਾਂ ਨੂੰ ਮੈਂ ਮਿਲੇ ਆਉਣ ਲੱਗਿਆ, ਜਿੰਨੇ ਮੈਨੂੰ ਮਿਲੇ, ਚੰਡੀਗੜ੍ਹ ਤੋਂ ਮਾਤਾ ਜੀ ਉਹ ਆਏ ਨੇ, ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ, ਕਿਉਂਕਿ ਜਿੰਨਿਆਂ ਨੂੰ ਮੈਂ ਮਿਲਿਆ ਮੈਂ ਬੋਲਤਾ। ਬਾਕੀ ਮੈਂ ਕਈਆਂ ਨੂੰ ਨਹੀਂ ਵੀ ਜਾਣਦਾ, ਪਰ ਮੈਂ ਹਰ ਵਾਰੀ ਇੱਕ ਚੀਜ਼ ਕਹਿੰਦਾ, ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਨੂੰ ਸਭ ਨੂੰ ਜਾਣਦੇ ਨੇ। ਸੱਚੀ ਗੱਲ ਹੈ ਨਾ, ਸਭ ਨੂੰ ਜਾਣਦੇ ਨੇ, ਸਭ ਨੂੰ। ਮੇਰੇ ਅੰਦਰ ਕੀ ਚੱਲ ਰਿਹਾ ਮੈਂ ਇਹਦੇ ਕੋਲੋਂ ਲੁਕਾ ਸਕਦਾ, ਇਹ ਜਿਹੜਾ ਮੇਰਾ ਸਾਈਡ ਤੇ ਬੈਠਾ ਇਹਦੇ ਕੋਲੋਂ ਲੁਕਾ ਸਕਦਾ, ਤੁਹਾਡੇ ਕੋਲੋਂ ਵੀ ਲੁਕਾ ਸਕਦਾ। ਸੱਚੀ ਗੱਲ ਹੈ। ਪਰ ਜਿਨ੍ਹਾਂ ਦੀ ਗੋਦੀ 'ਚ ਬੈਠੇ ਉਹਨਾਂ ਕੋਲੋਂ ਕੁਝ ਵੀ ਲੁਕਿਆ ਹੋਇਆ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੁਹਾਡੇ ਨਾਲ ਜੋ ਬੈਠਾ ਨਾ, ਤੁਸੀਂ ਆਪਣੇ ਦਿਲ ਦੀ ਗੱਲ ਉਹਨੂੰ ਦੱਸੋ ਨਾ ਦੱਸੋ, ਕੋਈ ਫਰਕ ਨਹੀਂ ਪੈਣਾ, ਉਹਨੂੰ ਪਤਾ ਵੀ ਨਹੀਂ ਲੱਗਣਾ ਜਦ ਤੱਕ ਤੁਸੀਂ ਮੂੰਹੋਂ ਬੋਲੋਗੇ ਨਹੀਂ। ਪਰ ਇਹ ਪਾਤਸ਼ਾਹ ਸਾਈਂ ਦਾ ਜਾਰਾ ਘਰ ਏ, ਇੱਥੇ ਨਾ ਵੀ ਬੋਲੋਗੇ ਨਾ, ਉਹਨੂੰ ਸਭ ਕੁਝ ਪਤਾ ਲੱਗ ਜਾਣਾ ਹੈ ਜੀ। ਬਿਨ ਬੋਲਿਆ ਸਭ ਕੁਝ ਜਾਣਦਾ, ਬਿਨ ਬੋਲਿਆ ਸਭ ਕੁਝ ਜਾਣਦਾ। ਜਿਹੜਾ ਇੱਥੇ ਭਾਵਨਾ ਨਾਲ ਆ ਕੇ ਬਹਿ ਵੀ ਗਿਆ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਦੇ ਮਾੜੇ ਕਰਮਾਂ ਦੇ ਉੱਤੇ ਚੰਗੀਆਂ ਲੀਕਾਂ ਪਾ ਹੀ ਦਿੱਤੀਆਂ ਨੇ ਜੀ, ਪੈ ਗਈਆਂ ਨੇ ਲੀਕਾਂ। ਇਹ ਵਿਸ਼ਵਾਸ ਰੱਖਿਓ, ਇਹ ਭਰੋਸਾ ਰੱਖਿਓ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਬਹੁਤ ਜੋ ਭਾਵਨਾ ਦੇ ਨਾਲ ਤੁਸੀਂ ਆਉਂਦੇ ਹੋ, ਤੁਹਾਡੀ ਭਾਵਨਾ ਨੂੰ ਨਮਸਕਾਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਜਦੋਂ ਛੋਟੇ ਸਨ, ਹੁਣ ਬੱਚੇ ਬੈਠੇ ਨੇ ਸਕੂਲ ਦੇ ਵਿੱਚ 8 ਦਾ ਪਹਾੜਾ ਪੜ੍ਹਦੇ ਨੇ ਇਹ ਬੱਚੇ, ਉਮਰ ਮੁਤਾਬਕ ਇਹਨਾਂ ਨੂੰ ਸਿਲੇਬਸ ਵਿੱਚ ਆਉਂਦਾ ਹੈ। ਅਸੀਂ ਵੀ ਸਭ ਨੇ 8 ਦਾ ਪਹਾੜਾ ਪੜ੍ਹਿਆ। ਪਰ ਜਦੋਂ ਅੱਜ ਮੈਂ ਸੋਚਣ ਬੈਠਾ ਨਾ, ਮੈਂ ਕਿਹਾ ਇਹ 8 ਦੇ ਪਹਾੜੇ ਦਾ ਸਾਡੇ ਜੀਵਨ ਦੇ ਨਾਲ ਵੇਖੋ ਕਿੱਡਾ ਵੱਡਾ ਤਲਕ ਹੈ। ਆਓ ਜਰਾ ਬਚਪਨ ਦੇ ਵਿੱਚ ਚੱਲੀਏ। ਪੜ੍ਹਦੇ ਸਾਂ ਨਾ ਪਹਾੜਾ, ਬੋਲੋ 8 ਏਕਮ 8 ਹੋ ਗਿਆ ਨਾ। ਇਹ ਕੀ ਹੈ? ਬਚਪਨ ਦੀ ਉਮਰ। ਬਚਪਨ ਦੀ ਉਮਰ ਹੈ ਨਾ, 8 ਸਾਲ ਦੀ ਬਚਪਨ ਦੀ ਉਮਰ। ਤੇ ਉਸ ਤੋਂ ਬਾਅਦ ਬਚਪਨ ਤੋਂ ਬਾਅਦ ਆ ਗਿਆ 8 ਦੂਣੀ 16। ਬਚਪਨ ਦੀ ਉਮਰ ਤੋਂ ਬਾਅਦ ਆਈ 16 ਸਾਲ ਦੀ ਉਮਰ, ਇਹ ਹੋ ਗਈ ਜਵਾਨੀ ਦੀ ਸ਼ੁਰੂਆਤ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। 8 ਤੇ 24, ਇਹ ਹੋ ਗਈ ਵਿਆਹ ਦੀ ਉਮਰ। ਵਿਆਹ ਦੀ ਵੇਖੋ ਕਿੱਡਾ ਵੱਡਾ ਤਲਕ ਹੈ। ਅੱਜ ਮੈਂ ਸੋਚ ਰਿਹਾ ਸਾਂ, ਮੈਨੂੰ ਬੜਾ ਕੁਝ ਲੱਭਿਆ। ਉਸ ਤੋਂ ਬਾਅਦ ਫਿਰ 8 ਚੌਕੇ 32, ਵਿਆਹ ਤੋਂ ਬਾਅਦ ਬੱਚੇ ਹੋਏ ਤੇ ਬੱਚਿਆਂ ਦੀ ਜ਼ਿੰਮੇਵਾਰੀ ਚੱਕਣ ਦੀ ਇਹ ਉਮਰ ਆ ਗਈ ਸਾਰੀ। ਆਹ ਕੰਮ ਵੀ ਕਰ ਲਵਾਂ, ਉਹ ਕੰਮ ਵੀ ਕਰ ਲਵਾਂ, ਬੱਚਿਆਂ ਨੂੰ ਮੈਂ ਇਦਾਂ ਪਾਲਣਾ, ਬੱਚਿਆਂ ਨੂੰ ਆਹ ਸਕੂਲ ਵਿੱਚ ਮੈਂ ਪੜ੍ਹਾਉਣਾ ਹੈ, ਮੈਂ ਇਦਾਂ ਮਿਹਨਤ ਕਰਨੀ ਹੈ, ਮੈਂ ਆਹ ਕਾਰੋਬਾਰ ਹੋਰ ਸੈੱਟ ਕਰਨਾ ਹੈ, ਮੇਰਾ ਬਿਜ਼ਨਸ ਹੋਰ ਵਧੇ। ਬਸ ਉਹ ਚੀਜ਼ ਵੱਲ ਧਿਆਨ ਲੱਗ ਗਿਆ 32 ਸਾਲ ਦੀ ਉਮਰ ਦੇ ਵਿੱਚ। ਆਖੋ ਵਾਹਿਗੁਰੂ ਜੀ। ਮਹਾਰਾਜ ਨੇ ਵੀ ਬਾਣੀ ਚ ਕਿਹਾ ਨਾ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਦਰਦ ਭਇਓ। ਹੁਣ ਸੁਣਿਓ ਧਿਆਨ ਨਾਲ, 32 ਸਾਲ ਦੀ ਉਮਰ
ਬੱਚਿਆਂ ਦੀ, ਜਵਾਕਾਂ ਦੀ, ਸਾਰਿਆਂ ਦੀ ਜ਼ਿੰਮੇਵਾਰੀ। ਤੇ ਉਸ ਤੋਂ ਬਾਅਦ 8-5-40 ਬੰਦਾ ਕਹਿੰਦਾ ਮੇਰਾ ਪਰਿਵਾਰ ਹੋਰ ਖੁਸ਼ਹਾਲ ਹੋਵੇ। ਖੁਸ਼ਹਾਲ, ਮੇਰੇ ਪਰਿਵਾਰ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ। ਧਿਆਨ ਉਧਰ ਲੱਗਿਆ ਤੇ 8-6-48 ਹੈ ਜੀ। ਉਦੋਂ ਫਿਰ ਸਮਾਜਿਕ ਜ਼ਿੰਮੇਵਾਰੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਵੱਧ ਤੋਂ ਵੱਧ। ਵੇਖਿਓ, ਕਦੀ ਨੋਟ ਕਰਨਾ, ਜਦੋਂ ਬੰਦਾ ਇਸ ਉਮਰ 'ਚ ਪਹੁੰਚਦਾ ਹੈ ਨਾ, ਰਿਸ਼ਤੇਦਾਰਾਂ ਨਾਲ ਕਈ ਵਾਰੀ ਜ਼ਿਆਦਾ ਵਰਤਣ ਲੱਗ ਪੈਂਦਾ। ਮੈਂ ਇਸ ਸਮੇਂ ਉਹਦੇ ਕਾਰਜ ਤੇ ਪਹੁੰਚਾਂਗੀ ਜਾਂ ਪਹੁੰਚਾਂਗਾ ਤਾਂ ਹੀ ਅਗਲਾ ਮੇਰੇ ਤੇ ਆਏਗਾ। ਇਦਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਡੀ ਸੋਚ ਹੈ। ਉਸ ਤੋਂ ਬਾਅਦ ਆ ਗਈ 8-7 ਕਿੰਨਾ ਹੋ ਗਿਆ ਜੀ? 56। ਇਹ ਬੁਢਾਪੇ ਦੀ ਸ਼ੁਰੂਆਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੁਢਾਪੇ ਦੀ ਸ਼ੁਰੂਆਤ। ਫਿਰ ਅਸੀਂ ਉਦਾਂ ਬੋਲਦੇ ਸਾਂ ਛੋਟੇ ਹੁੰਦੇ ਆ 8-8-64। ਜੇ ਬੰਦਾ ਕੋਈ ਨੌਕਰੀ ਵੀ ਕਰਦਾ ਨਾ, ਸਰਕਾਰੀ ਨੌਕਰੀ ਵੀ, ਰਿਟਾਇਰਮੈਂਟ ਦੀ ਉਮਰ ਹੈ, ਰਿਟਾਇਰਮੈਂਟ ਦੀ। ਹੁਣ ਤੇ ਘਰ ਦੇ ਜੀ ਵੀ ਨਾ ਇਹ ਕਹਿਣ ਲੱਗ ਪੈਂਦੇ ਨੇ, ਮਾਤਾ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ, ਪਿਤਾ ਜੀ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਅਸੀਂ ਕਹਿੰਨੇ ਕੁਝ ਆ, ਤੁਸੀਂ ਸੁਣਦੇ ਕੁਝ ਹੋਰ ਹੋ। ਆਖੋ ਵਾਹਿਗੁਰੂ ਜੀ। ਤੁਸੀਂ ਇਉਂ ਕਰੋ, ਸਾਡੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਕਰਿਆ ਕਰੋ। ਕਦੀ ਤੁਸੀਂ ਨੌਕਰਾਂ ਨੂੰ ਬੋਲਦੇ ਹੋ, ਕਦੀ ਮੇਰੀ ਘਰ ਵਾਲੀ ਨੂੰ ਬੋਲਦੇ ਹੋ, ਕਦੀ ਮੇਰੇ ਬੱਚਿਆਂ ਨੂੰ ਬੋਲਦੇ। ਪੁੱਤਰ ਇਹ ਗੱਲ ਕਹਿੰਦੇ ਨੇ ਕਈ ਵਾਰੀ, ਤੁਹਾਡੀ ਹੁਣ ਰਿਟਾਇਰਮੈਂਟ ਦੀ ਉਮਰ ਹੈ, ਚੁੱਪ-ਚਾਪ ਬੈਠੋ, ਜੋ ਮਿਲਦਾ ਉਹ ਖਾਈ ਚੱਲੋ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਫਿਰ 8-9-72 ਇਸ ਉਮਰ ਦੇ ਵਿੱਚ ਪਤਾ ਕੀ ਹੁੰਦਾ ਹੈ? ਵਸੀਅਤ ਦਾ ਬਟਵਾਰਾ ਹੈ ਜੀ। ਵੱਡੇ ਪੁੱਤ ਨੂੰ ਆ ਦੇਣਾ, ਛੋਟੇ ਪੁੱਤ ਨੂੰ ਆ ਦੇਣਾ, ਧੀ ਦੇ ਹਿੱਸੇ ਆ ਚੀਜ਼ ਆਏਗੀ ਹੈ ਜੀ। ਇਦਾਂ ਹੀ ਹੁੰਦਾ, ਤਕਰੀਬਨ ਜ਼ਿਆਦਾਤਰ ਇਦਾਂ ਹੀ ਹੁੰਦਾ ਹੈ। ਤੇ ਉਸ ਤੋਂ ਬਾਅਦ 8-10-80 ਇਹ ਫਿਰ ਉਮਰ ਤਕਰੀਬਨ ਹੋ ਗਈ। ਕੱਲੇ ਆਵੇ ਨਾਨਕਾ ਸੱਦੇ, ਉੱਠੀ ਜਾਏ। ਆਖੋ ਵਾਹਿਗੁਰੂ ਜੀ। ਇਸ ਕਰਕੇ ਮੇਰੀ ਬੇਨਤੀ ਏ, ਜਿਹੜੇ ਅਸੀਂ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦ ਵਿੱਚ ਬੈਠੇ ਆ ਨਾ, ਹਮੇਸ਼ਾ ਹੱਸਦੇ ਰਹੋ, ਖਿੜੇ ਰਹੋ, ਖੁਸ਼ ਰਹੋ। ਪਤਾ ਨਹੀਂ ਪਿਆਰਿਓ ਇਹ ਪਹਾੜਾ ਕਿਹੜੀ ਲਾਈਨ ਤੇ ਆ ਕੇ ਮੁੱਕਣਾ ਹੈ। ਕੋਈ ਪਤਾ ਨਹੀਂ ਪਹਾੜਾ ਪੂਰਾ ਹੋਣਾ ਵੀ ਹੈ ਕਿ ਨਹੀਂ ਹੋਣਾ। ਕਿਹੜੀ ਲਾਈਨ ਤੇ ਆ ਕੇ ਪਹਾੜੇ ਨੇ ਮੁੱਕ ਜਾਣਾ ਨਾ, ਪਤਾ ਕੋਈ ਨਹੀਂ। ਇਸ ਲਈ ਮੇਰੀ ਬੇਨਤੀ, ਜੇ ਬਚਪਨ ਦੀ ਉਮਰ ਹੈ ਨਾ, ਇਹ ਨਾ ਸੋਚੋ ਜਵਾਨੀ ਆਏਗੀ ਤੇ ਨਾਮ ਜਪਾਂਗੇ। ਜਵਾਨੀ ਦੀ ਉਮਰ ਹੈ, ਬੁਢਾਪਾ ਆਏਗਾ ਤਾਂ ਨਾਮ ਜਪਾਂਗੇ, ਤਾਂ ਅੰਮ੍ਰਿਤ ਵੇਲੇ ਜਾਗਾਂਗੇ। ਜਿਹੜੀ ਵੀ ਉਮਰ ਹੈ, ਉਸ ਉਮਰ ਦੇ ਵਿੱਚ ਤੂੰ ਭੋਲਿਆ ਵੱਧ ਤੋਂ ਵੱਧ ਭਜਨ ਬੰਦਗੀ ਦੀ, ਸਿਮਰਨ ਦੀ ਕਮਾਈ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਕਹਿੰਦੇ ਜੀ ਬੱਚੇ ਤੇ ਛੋਟੇ ਨੇ, ਇਹ ਕਿੱਥੋਂ ਨਿਤਨੇਮ ਕਰ ਸਕਦੇ? ਜੇ ਇੱਕ ਬੱਚਾ 8-8 ਸਿਲੇਬਸ ਦੀਆਂ ਕਿਤਾਬਾਂ ਪੜ੍ਹ ਸਕਦਾ ਹੈ ਤੇ ਇੱਕ ਪਾਠ, 2 ਪਾਠ ਜਪਜੀ ਸਾਹਿਬ ਕਰਨ ਲੱਗਿਆ ਕੋਈ ਔਖ ਨਹੀਂ ਹੋਣੀ ਉਹਨੂੰ। ਬਸ ਤੂੰ ਧਿਆਨ ਥੋੜਾ ਜਿਹਾ ਇੱਧਰ ਲਵਾ ਦੇ, ਥੋੜਾ ਜਿਹਾ ਇੱਧਰ ਲਵਾ ਦੇ ਧਿਆਨ। ਤੇ ਇਹਦੇ ਨਾਲ ਹੋਏਗਾ ਪਤਾ ਕੀ? ਜਿਹੜਾ ਬੱਚਾ ਪੜ੍ਹਾਈ ਵੀ ਕਰਦਾ ਹੈ ਨਾ, ਉਹਦੀ ਕੀਤੀ ਪੜ੍ਹਾਈ ਵਿੱਚ ਗੁਰੂ ਰਾਮਦਾਸ ਬਰਕਤ ਪਾਉਣ ਲੱਗ ਪੈਣਗੇ। ਜੇ ਕੋਈ ਕਾਰੋਬਾਰ ਕਰਦਾ, ਜਵਾਨੀ ਦੀ ਉਮਰ ਹੈ, ਉਹ ਜਵਾਨੀ ਦੀ ਉਮਰ ਵਿੱਚ ਬੰਦਾ ਕਹਿੰਦਾ ਜੀ ਮੈਂ ਕਾਰੋਬਾਰ ਕਰਾਂ ਕਿ ਅੰਮ੍ਰਿਤ ਵੇਲਾ ਸੰਭਾਲਾਂ। ਉਹ ਜੇ ਤੂੰ 8-8 ਘੰਟੇ 12-12 ਘੰਟੇ ਕਾਰੋਬਾਰ ਕਰ ਸਕਦਾ ਹੈ ਤੇ 2-2.5 ਘੰਟੇ ਨਿਤਨੇਮ ਕਰਨ ਵਾਸਤੇ ਵੀ ਰੋਜ਼ ਕੱਢ ਸਕਦਾ ਹੈ। ਤੂੰ ਕੱਢਦਾ ਨਹੀਂ, ਬਸ 2-2 ਘੰਟੇ ਮੋਬਾਈਲਾਂ ਦੇ ਉੱਤੇ ਫੇਸਬੁੱਕ ਚਲਾਉਣਾ ਹੈ, WhatsApp ਚਲਾਉਣਾ ਹੈ, ਗੰਦੀਆਂ ਚੀਜ਼ਾਂ ਵੇਖਦਾ ਹੈ। ਸਭ ਚੀਜ਼ਾਂ ਲਈ ਤੇਰੇ ਕੋਲ ਸਮਾਂ ਹੈ। ਸੱਚੀ ਗੱਲ ਹੈ ਨਾ? ਤੇ ਕਹੋ ਪਿਆਰੇ ਜੀ ਤੁਹਾਨੂੰ ਹੁਣ ਸਮਾਂ ਮਿਲਿਆ, 1.5 ਘੰਟਾ ਤੁਹਾਡੇ ਕੋਲ ਖਾਲੀ ਹੈ, ਇੱਕ ਪਾਠ ਕਰ ਲਓ ਸੁਖਮਨੀ ਸਾਹਿਬ ਜੀ। ਮੈਂ ਤੇ ਬਿਜ਼ੀ ਬੜਾ ਵਾਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਗੱਲ ਯਾਦ ਰੱਖੋ, ਇਹ 8 ਦਾ ਪਹਾੜਾ ਪਤਾ ਨਹੀਂ ਕਿਹੜੀ ਲਾਈਨ ਤੇ ਆ ਕੇ ਮੁੱਕਣਾ ਜੇ। ਬਸ ਆਹ ਚੀਜ਼ ਯਾਦ ਰੱਖਣੀ ਹੈ। ਜਦੋਂ ਬੰਦਾ ਆਹ ਚੀਜ਼ ਯਾਦ ਰੱਖੇਗਾ ਨਾ, ਫਿਰ ਆਟੋਮੈਟਿਕ ਸਿਮਰਨ ਵੀ ਕਰੇਗਾ, ਬੰਦਗੀ ਵੀ ਕਰੇਗਾ, ਕਦੀ ਕਿਸੇ ਦਾ ਦਿਲ ਨਹੀਂ ਦੁਖਾਏਗਾ, ਕਦੀ ਕਿਸੇ ਨਾਲ ਮਾੜਾ ਨਹੀਂ ਕਰੇਗਾ, ਨਿੰਦਿਆ ਨਾ ਕਰੇਗਾ, ਨਾ ਸੁਣੇਗਾ। ਹਰ ਵੇਲੇ ਯਤਨ ਕਰੇਗਾ ਮੈਂ ਵੱਧ ਤੋਂ ਵੱਧ ਕਮਾਈ ਕਰਾਂ, ਮੈਂ ਵੱਧ ਤੋਂ ਵੱਧ ਬੰਦਗੀ ਕਰਾਂ। ਜੀ
ਇਹਨੂੰ ਕੋਈ ਨੈਗੇਟਿਵ ਪਾਸੇ ਨਹੀਂ ਖੜਨਾ, ਬੋਝ ਪਾ ਲੈਣਾ ਹਾਏ ਤੇ ਮੈਂ ਮਰੀ ਜਾਣਾ। ਨਹੀਂ ਨਹੀਂ ਨਹੀਂ, ਯਾਦ ਰੱਖੋ ਮੌਤ ਨੂੰ, ਕੋਈ ਬੋਝ ਨਹੀਂ ਪਾਉਣਾ। ਯਾਦ ਰੱਖਣਾ ਜ਼ਰੂਰ ਹੈ। ਜਦੋਂ ਯਾਦ ਰੱਖਾਂਗੇ ਨਾ ਫਿਰ ਪਿਆਰਿਓ ਕਦੀ ਵੀ ਕਿਸੇ ਨਾਲ ਬੁਰਾ ਅਸੀਂ ਕਰਾਂਗੇ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। 8 ਦਾ ਪਹਾੜਾ ਸਮਝ ਆ ਗਿਆ ਨਾ ਅੱਜ? ਤੇ ਇਹ 8 ਦਾ ਪਹਾੜਾ ਪੱਕੇ ਤੌਰ ਤੇ ਯਾਦ ਰੱਖਣਾ ਤੇ ਨਾਲ ਇਹ ਵੀ ਮਾਈਂਡ ਵਿੱਚ ਰੱਖਣੀ ਗੱਲ, ਪਤਾ ਨਹੀਂ ਇਹ 8 ਦਾ ਪਹਾੜਾ ਕਿਹੜੀ ਲਾਈਨ ਤੇ ਆ ਕੇ ਮੁੱਕ ਜਾਣਾ। ਮੈਂ ਇੱਕ ਦਿਨ ਮਹਾਂਪੁਰਖਾਂ ਦੇ ਕੋਲ ਬੈਠਾ ਸਾਂ, ਬੜੀ ਰੰਗੀ ਰੂਹ, ਬੈਠੇ ਬੈਠੇ ਨਾ ਗੱਲਾਂ ਚੱਲੀਆਂ। ਕਹਿੰਦੇ ਵੇਖੋ ਪਰਮੇਸ਼ਰ ਨੇ ਨਾ ਹਰੇਕ ਦੇ ਸਿਰ ਦੇ ਉੱਤੇ ਨਾ ਮੌਤ ਦਾ ਇੱਕ ਟਾਈਮ ਬੰਬ ਫਿੱਟ ਕਰ ਦਿੱਤਾ, ਮੌਤ ਦਾ ਟਾਈਮ ਬੰਬ। ਤੇ ਉਹ ਟਾਈਮ ਬੰਬ ਦਾ ਰਿਮੋਟ ਕੰਟਰੋਲ ਨਾ ਪਰਮੇਸ਼ਰ ਨੇ ਰੱਖਿਆ ਆਪਣੇ ਹੱਥ ਵਿੱਚ, ਆਪਣੇ ਹੱਥ 'ਚ। ਪਤਾ ਨਹੀਂ ਉਹ ਰਿਮੋਟ ਪਰਮੇਸ਼ਰ ਨੇ ਖਾਂਦਿਆਂ ਖਾਂਦਿਆਂ ਨੱਪ ਦੇਣਾ, ਪਤਾ ਨਹੀਂ ਬੈਠਿਆਂ ਬੈਠਿਆਂ ਨੱਪ ਦੇਣਾ। ਤੂੰ ਬੈਠਾ ਹੈ ਪਤਾ ਵੀ ਨਹੀਂ ਲੱਗਣਾ ਕਦੋਂ ਰਿਮੋਟ ਨੱਪਿਆ ਜਾਣਾ। ਪਤਾ ਨਹੀਂ ਤੂੰ ਕੀਰਤਨ ਸੁਣਦਾ ਹੋਵੇਂ ਉਦੋਂ ਹੀ ਰਿਮੋਟ ਨੱਪਿਆ ਜਾਵੇ, ਪਤਾ ਨਹੀਂ ਤੂੰ ਕਰਦਾ ਹੋਵੇਂ ਉਦੋਂ ਨੱਪਿਆ ਜਾਵੇ, ਪਤਾ ਨਹੀਂ ਤੂੰ ਬੱਚਿਆਂ ਦੇ ਵਿੱਚ ਬੈਠਾ ਉਦੋਂ ਰਿਮੋਟ ਕੰਟਰੋਲ ਦਾ ਸਵਿਚ ਨੱਪ ਦੇਵੇ ਪਰਮੇਸ਼ਰ। ਕੋਈ ਪਤਾ ਥੋੜੀ ਹੈ। ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕਿਆ ਪਤਾ ਇਹਨੇ ਵੀ ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਹਰ ਵੇਲੇ ਖੁਸ਼ ਰਹੋ, ਸੜੂ ਸੜੂ ਨਾ ਕਰਿਆ ਕਰੋ, ਦੂਜਿਆਂ ਵੱਲ ਵੇਖ ਕੇ ਕਲਪੀ ਨਾ ਜਾਇਆ ਕਰੋ, ਚਿੜੀ ਨਾ ਜਾਇਆ ਕਰੋ। ਫਲਾਣਾ ਅੱਗੇ ਵੱਧ ਗਿਆ, ਉਹ ਭਾਈ ਉਹਦੇ ਗੁਣ ਨੇ, ਜਿਹੜੇ ਗੁਣਾਂ ਨਾਲ ਅੱਗੇ ਵਧਦੇ ਗੁਣ ਗ੍ਰਹਿਣ ਕਰ, ਸੜਨਾ ਹੈ ਜੀ। ਤੇ ਨਾਲ ਉਹਦੀ ਅਰਦਾਸ ਕਰ ਦੱਸਦੇ ਆ ਇਹਨੂੰ ਹੋਰ ਵਧਾ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਬਰਕਤ ਪਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਹੋ ਗਈ ਅੱਜ ਦੀ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ, 8 ਦਾ ਪਹਾੜਾ, ਇਹ ਯਾਦ ਕਰਨਾ ਪੂਰਾ। ਹੁਣ ਦੂਜੀ ਗੱਲ, ਇਹ ਮੈਂ ਸੁਣੀ ਗਿਆਨੀ ਸੰਤ ਸਿੰਘ ਮਸਕੀਨ ਜੀ ਕੋਲੋਂ। ਕਹਿੰਦੇ ਅਕਬਰ ਦੇ ਦਰਬਾਰੀ ਕਵੀ ਸੀ ਰਹੀਮ, ਜਿਹੜਾ ਵੀ ਉਹਨੂੰ ਮਿਲਦਾ ਸੀ ਨਾ ਰਹੀਮ ਨੂੰ, ਦਰਬਾਰੀ ਕਵੀ ਨੂੰ ਅਕਬਰ ਦੇ, ਕਹਿੰਦੇ ਇਹ ਕਰਦਾ ਕੀ ਸੀ ਰਹੀਮ, ਆਪਣਾ ਸਾਰਾ ਕੁਝ ਉਹਨੂੰ ਦਾਨ ਕਰ ਦਿੰਦਾ ਸੀ। ਸਾਰਾ ਕੁਝ ਦੇ ਦੇਣਾ, 90% ਦਾਨ ਕਰ ਦੇਣੀ ਹਰ ਚੀਜ਼। ਤੇ ਪਿਆਰਿਓ ਇੰਨਾ ਵੱਡਾ ਦਾਨੀ, ਇੰਨਾ ਇਹਦਾ ਪਿਆਰਾ ਸੁਭਾਅ, ਅਕਸਰ ਲੋਕ ਨਾ ਇਹਦੇ ਦਰਵਾਜ਼ੇ ਦੇ ਉੱਤੇ ਖੜੇ ਹੀ ਰਹਿੰਦੇ ਸੀ ਕਿ ਸਾਨੂੰ ਦਾਨ ਮਿਲੇਗਾ, ਸਾਨੂੰ ਕੋਈ ਨਾ ਕੋਈ ਖੈਰ ਦੇਵੇਗਾ। ਅਕਸਰ ਲੋਕਾਂ ਨੇ ਖੜੇ ਹੀ ਰਹਿਣਾ, ਲੋੜਵੰਦਾਂ ਨੇ ਖੜੇ ਹੀ ਰਹਿਣਾ। ਤੇ ਹੋਣਾ ਪਤਾ ਕੀ, ਇਹ ਰਹੀਮ ਦਾ ਇੱਕ ਸੁਭਾਅ ਸੀ, ਜਦੋਂ ਵੀ ਕਿਸੇ ਨੂੰ ਕੁਝ ਦਿੰਦਾ ਸੀ ਨਾ, ਕੁਝ ਦਾਨ ਪੁੰਨ ਕਰਨਾ, ਤੇ ਦਾਨ ਪੁੰਨ ਕਰਨ ਲੱਗਿਆਂ ਅੱਖਾਂ ਨੀਵੀਆਂ ਰੱਖਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਕਿਸੇ ਨੇ ਇੱਕ ਦਿਨ ਕਹਿ ਦਿੱਤਾ, ਕਹਿੰਦੇ ਰਹੀਮ ਜੀ ਜਦੋਂ ਕੋਈ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ ਨਾ, ਉਹਦਾ ਹੱਥ ਹਮੇਸ਼ਾ ਉੱਤੇ ਹੁੰਦਾ ਹੈ, ਅੱਖਾਂ ਵੀ ਉੱਤੇ ਹੁੰਦੀਆਂ ਨੇ। ਪਰ ਇਹ ਸਮਝ ਨਹੀਂ ਆਈ, ਜਦੋਂ ਤੁਸੀਂ ਕਿਸੇ ਨੂੰ ਕੁਝ ਦੇਣ ਲੱਗਦੇ ਹੋ ਅੱਖਾਂ ਨੀਵੀਆਂ ਕਿਉਂ ਰੱਖਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਸ ਵੇਲੇ ਪਤਾ ਕੀ ਕਹਿੰਦੇ ਰਹੀਮ ਜੀ, ਕਹਿਣ ਲੱਗੇ ਅਸਲੀਅਤ ਵਿੱਚ ਦਾਤਾਂ ਦੇਣ ਵਾਲਾ ਤੇ ਪਰਮੇਸ਼ਰ ਹੈ, ਪ੍ਰਭੂ ਹੈ। ਲੋਕ ਮੇਰਾ ਨਾਮ ਲੈਂਦੇ ਨੇ, ਸੁਣਿਓ, ਅਸਲੀਅਤ ਵਿੱਚ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ, ਪ੍ਰਭੂ ਹੈ। ਲੋਕ ਮੇਰਾ ਨਾਮ ਲੈਂਦੇ ਨੇ, ਇਸ ਕਰਕੇ ਮੇਰਾ ਜਿਹੜਾ ਸਿਰ ਹੈ ਨਾ, ਮੇਰੀਆਂ ਜਿਹੜੀਆਂ ਅੱਖਾਂ ਨੇ ਨਾ, ਉਹ ਸ਼ਰਮ ਨਾਲ ਝੁਕ ਜਾਂਦੀਆਂ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦਾਤਾਂ ਦੇਣ ਵਾਲਾ ਤੇ ਕੋਈ ਹੋਰ ਹੈ, ਮੈਨੂੰ ਤੇ ਪਰਮੇਸ਼ਰ ਨੇ ਇੱਕ ਜਰੀਆ ਬਣਾਇਆ ਹੈ। ਤੇ ਜਿਹੜਾ ਜਰੀਆ ਮੈਨੂੰ ਬਣਾਇਆ ਨਾ, ਮੈਂ ਇਹਦਾ ਮਾਣ ਕਾਹਦਾ ਕਰਾਂ। ਜਦੋਂ ਲੋਕ ਮੈਨੂੰ ਸਮਝਦੇ ਨੇ ਮੈਂ ਦਾਤਾਂ ਦੇਣ ਵਾਲਾ ਦਾਤਾ ਵਾਂ, ਉਦੋਂ ਅਸਲੀਅਤ ਵਿੱਚ ਮੈਨੂੰ ਸ਼ਰਮ ਬੜੀ ਆਉਂਦੀ ਏ ਤੇ ਮੈਂ ਅੱਖਾਂ ਨੀਵੀਆਂ ਕਰ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਏ, ਕਿਤੇ ਕੀਰਤਨ ਕਰਨ ਲੱਗੇ ਆ, ਕੀਰਤਨ ਸੁਣਨ ਲੱਗੇ ਆ, ਦਾਨ ਪੁੰਨ ਕਰਨ ਲੱਗੇ ਆ, ਕਿਸੇ ਦੀ ਮਦਦ ਕਰਨ ਲੱਗੇ ਆ,
ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਲੱਗੇ ਆ, ਲੋੜਵੰਦਾਂ ਨੂੰ ਦਵਾਈਆਂ ਦੇਣ ਲੱਗੇ ਆ, ਕਿਸੇ ਨੂੰ ਲੰਗਰ ਛਕਾਉਣ ਲੱਗੇ ਆ। ਉਹ ਪਿਆਰਿਓ, ਕਿਤੇ ਸਾਡੀ ਇਹ ਭਾਵਨਾ ਬਣ ਜੇ। ਅੱਖਾਂ ਨੀਵੀਆਂ ਦਾ ਮਤਲਬ ਇਹ ਨਹੀਂ ਕਿ ਅੱਖਾਂ ਝੁਕਾ ਕੇ। ਹੁਣ ਮੈਂ ਕਥਾ ਕਰ ਰਿਹਾ, ਮੇਰੀਆਂ ਅੱਖਾਂ ਉੱਚੀਆਂ ਨੇ, ਤੁਹਾਡੇ ਦਰਸ਼ਨ ਮੈਂ ਨਾਲ ਨਾਲ ਕਰ ਰਿਹਾ। ਅੱਖਾਂ ਨੀਵੀਆਂ ਦਾ ਕੀ ਮਤਲਬ ਹੈ ਕਿ ਅੰਦਰ ਬਸ ਇਹ ਚੀਜ਼ ਹੋਵੇ ਕਿ ਗਰੀਬ ਨਵਾਜ ਮੈਂ ਤੇ ਇੱਕ ਜਰੀਆ ਵਾਂ। ਜਰੀਆ ਤੇ ਤੂੰ ਇਹਨੂੰ ਵੀ ਬਣਾ ਸਕਦਾ, ਜਰੀਆ ਇਹਨੂੰ ਵੀ ਬਣਾ ਸਕਦਾ, ਜਰੀਆ ਉਹਨੂੰ ਵੀ ਬਣਾ ਸਕਦਾ, ਜਰੀਆ ਇਹਨੂੰ ਵੀ ਬਣਾ, ਕਿੰਨੂੰ ਵੀ ਤੂੰ ਜਰੀਆ ਬਣਾ ਲੈ। ਜਰੀਆ ਕਦੀ ਮਾਣ ਨਾ ਕਰੇ, ਜਰੀਆ ਤੇ ਬਸ ਹਰ ਵੇਲੇ ਆਹੀ ਕਵੇ, ਕਹੋ ਨਾਨਕ ਸਭ ਤੇਰੀ ਵਡਿਆਈ। ਸਾਰੇ ਬੋਲੋ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ। ਬਸ ਜਰੀਆ ਕਦੀ ਮਾਣ ਨਾ ਕਰੇ, ਜਰੀਆ ਬਸ ਆਪਣੇ ਮਾਈਂਡ ਵਿੱਚ ਆਹੀ ਰੱਖੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਾਰੇ ਬੋਲੋ, ਜੋ ਕਿਛ ਹੈ ਸੋ ਤੇਰਾ। ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਬਸ ਜਰੀਆ ਹਰ ਵੇਲੇ ਆ ਰੱਖੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਔਰ ਜੀ। ਮੈਂ ਸੱਚ ਕਹਿ ਰਿਹਾ, ਜਦੋਂ ਇੰਨੀ ਚੀਜ਼ ਰੱਖਾਂਗੇ ਨਾ, ਕੀਰਤਨ ਕਰਨ ਲੱਗੇ ਆ ਕਿ ਦਾਤਿਆ ਮੈਂ ਤੇ ਇੱਕ ਜਰੀਆ ਬਣਿਆ, ਚਿਹਰਾ ਮੇਰਾ ਨਜ਼ਰ ਆ ਰਿਹਾ, ਬਖਸ਼ਿਸ਼ਾਂ ਤੇਰੀਆਂ ਵਰਤ ਰਹੀਆਂ। ਮੈਂ ਕੀਰਤਨ ਸੁਣ ਰਿਹਾ ਵਾਂ, ਸੁਣਨ ਲੱਗਿਆ ਚੌਂਕੜਾ ਭਾਵੇਂ ਲੋਕਾਂ ਨੂੰ ਮੇਰਾ ਨਜ਼ਰ ਆ ਰਿਹਾ, ਪਰ ਭਾਇਆ ਤੇ ਤੂੰ ਹੈ ਨਾ। ਜੇ ਮੇਰਾ ਲੱਕ ਹੀ ਦੁਖਦਾ ਹੁੰਦਾ ਮੈਂ ਕਿੱਥੋਂ ਬਹਿ ਜਾਣਾ ਸੀ, ਹੈ ਜੀ। ਆਹ ਚੀਜ਼ ਜਦੋਂ ਰੱਖਾਂਗੇ ਨਾ ਆਪਣੇ ਮਾਈਂਡ ਦੇ ਵਿੱਚ, ਕੀਤਾ ਹੋਇਆ ਤੇਰਾ ਥੋੜਾ ਵੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾਏਗਾ। ਤੇਰੀ ਕੀਤੀ ਹੋਈ ਥੋੜੀ ਘਾਲਣਾ ਵੀ ਗੁਰੂ ਸਾਹਿਬ ਅਜਾਇਆ ਨਹੀਂ ਜਾਣ ਦੇਣਗੇ। ਤੇ ਜੇ ਥੋੜੇ ਕੀਤੇ ਦਾ ਵੀ ਮਾਣ ਆ ਗਿਆ, ਜ਼ਿਆਦਾ ਕੀਤੇ ਦਾ ਵੀ ਮਾਣ ਆ ਗਿਆ, ਪਿਆਰਿਆ ਨਾ ਥੋੜਾ ਤੇ ਨਾ ਜ਼ਿਆਦਾ ਕੁਝ ਵੀ ਪ੍ਰਮਾਣ ਨਹੀਂ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬਚਨ ਮੈਂ ਹੋਰ ਸਾਂਝਾ ਕਰਨਾ, ਉਹ ਬਾਅਦ ਵਿੱਚ ਕਰਦੇ। ਪਹਿਲੇ ਆਓ ਸ਼ਬਦ ਪੜ੍ਹੀਏ, ਪਰ ਸ਼ਬਦ ਪੜਨ ਤੋਂ ਪਹਿਲਾਂ ਜਿਹੜਾ ਸਾਡਾ ਰੋਜ਼ ਦਾ ਮੋਟਿਵ ਹੈ, ਜਿਹੜਾ ਰੋਜ਼ ਦਾ ਨਿਸ਼ਾਨਾ ਹੈ, ਉਹਨੂੰ ਦੁਹਰਾ ਲਓ। ਇੱਕ ਵਾਰੀ ਆਖੋ, ਆਪ ਸਵਰੋ ਪਰਿਵਾਰ ਸਵਾਰੋ। ਸਾਰੇ ਆਖੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਕੋਟ ਤੋਂ ਵੀ ਸੰਗਤਾਂ ਪਹੁੰਚ ਗਈਆਂ ਨੇ, ਹੋਰ ਵੀ ਜਿੱਥੋਂ ਜਿੱਥੋਂ ਮੈਨੂੰ ਮਿਲ ਕੇ ਜਾਂਦੇ ਹੀ ਹੋ ਤੁਸੀਂ ਰੂਟੀਨ ਨਾਲ, ਤੇ ਦਰਸ਼ਨ ਆਪ ਜੀ ਕਿਰਪਾ ਕਰਕੇ ਦੇ ਕੇ ਜਾਇਓ। ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦਾ। ਮੈਂ ਕਿਤੇ ਨਹੀਂ ਕਾਲਾ ਪੈਂਦਾ ਜਦੋਂ ਸਮਾਗਮ ਹੋਵੇ। 2 ਘੰਟੇ ਲੱਗ ਜਾਣ, ਭਾਵੇਂ ਘੰਟਾ ਲੱਗ ਜੇ, 3 ਘੰਟੇ ਲੱਗ ਜਾਣ, ਤੁਹਾਡੇ ਲਈ ਬੈਠੇ ਹਾਂ ਗੁਰੂ ਜੀ ਦੀ ਕਿਰਪਾ ਨਾਲ। ਤੇ ਆਓ ਪਹਿਲੇ ਸ਼ਬਦ ਪੜ੍ਹਨਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 955 ਅੰਗ ਦੇ ਉੱਤੇ ਦਰਜ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ, ਤਿਨਾਂ ਪੇ ਰੋਜ਼ੀ ਦੇ। ਆਓ ਬੜੇ ਪਿਆਰ ਵਿੱਚ ਸਿੱਧੀ ਜੀ ਲੈ ਜੇ ਆਪਾਂ ਕੀਰਤਨ ਕਰਦੇ, ਸਭ ਨੂੰ ਪਤਾ ਹੈ। ਤੇ ਸਾਰੇ ਪਰਿਵਾਰਕ ਮੈਂਬਰ ਮੇਰੇ ਨਾਲ ਨਾਲ ਬੋਲਿਓ। ਤੇ ਬੇਨਤੀ ਮੈਂ ਕਰਦੇ ਆ, ਜਿਹੜੇ ਘਰਾਂ 'ਚ ਬਹਿ ਕੇ ਸੁਣ ਰਹੇ ਹੋ, ਸਾਡਾ ਜਿਹੜਾ ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਜੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਇਹ ਪ੍ਰੋਗਰਾਮ ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਆ। 5-5 10 ਥਾਵਾਂ ਤੇ ਸ਼ੇਅਰ ਕਰੋ, ਤੇ ਅੱਗੋਂ ਉਹਨਾਂ ਨੂੰ ਵੀ ਮੈਸੇਜ ਕਰੋ ਕਿ ਤੁਸੀਂ ਵੀ 5-5 10 ਥਾਵਾਂ ਤੇ ਲਿੰਕ ਸ਼ੇਅਰ ਕਰ ਦਿਓ, ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਤੇ ਇੱਕ ਮੈਂ ਚੱਲਦੇ ਕੀਰਤਨ ਵਿੱਚ ਹੀ ਬੇਨਤੀ ਕਰਦਾ ਜਾਵਾਂ, ਤੁਹਾਨੂੰ ਖੁਸ਼ੀ ਵੀ ਹੋਏਗੀ। ਮੈਂ ਅਨਾਉਂਸਮੈਂਟ ਕੀਤੀ ਸੀ 11 ਤਰੀਕ ਨੂੰ ਜਦੋਂ ਰੈਣ ਸਭਾਈ ਸੀ, ਕਿ ਅਗਲੀ ਰੈਣ ਸਭਾਈ ਹੋਏਗੀ 10 ਸਤੰਬਰ। ਪਰ ਮੈਂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਤਕਰੀਬਨ 400-500 ਮੈਸੇਜ ਸਾਨੂੰ ਆ ਗਿਆ ਕਿ ਇੰਨੀ ਵਿੱਥ ਨਾ ਪਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਡੀ ਲੰਬੀ ਵਿੱਥ ਨਹੀਂ। ਕਈਆਂ ਦੇ ਇੱਥੋਂ ਤੱਕ ਆਏ ਜੀ ਹਰ ਮਹੀਨੇ ਕਰਿਆ ਕਰੋ। ਮੈਂ ਕਿਹਾ ਹਰ ਮਹੀਨੇ ਨਹੀਂ, ਚਲੋ ਸੰਗਤ ਦਾ ਹੁਕਮ ਮੰਨਦੇ 1 ਮਹੀਨਾ ਛੱਡ ਕੇ ਕਰ ਲਿਆ ਕਰਾਂਗੇ। ਹੁਣ 11 ਜੂਨ ਨੂੰ ਹੋਈ ਸੀ ਰੈਣ ਸਭਾਈ, ਅਨਾਉਂਸਮੈਂਟ ਮੈਂ ਕੀਤੀ ਸੀ 10 ਸਤੰਬਰ, ਪਰ ਉਹ 10 ਸਤੰਬਰ ਨਹੀਂ ਹੋਏਗਾ ਪ੍ਰੋਗਰਾਮ, ਉਹ 13 ਅਗਸਤ ਹੋਏਗਾ। 1 ਮਹੀਨਾ ਲਾ ਦਿਓ ਫਿਰ ਜਕਾਰਾ। ਸਤਿ ਸ੍ਰੀ ਅਕਾਲ। 13 ਅਗਸਤ ਆਪਣੇ ਹਿਰਦਿਆਂ ਤੇ ਲਿਖ ਲੈਣੀ, ਜੋ 13 ਅਗਸਤ ਨੂੰ ਅਗਲੀ ਨੈਣ ਸਭਾਈ ਦਾ ਪ੍ਰੋਗਰਾਮ ਹੋਏਗਾ। ਔਰ ਪ੍ਰਤੱਖ ਬੈਂਦੇ ਨੇ, ਜਿਵੇਂ ਅੱਜ ਬੈਠਾ ਨਾ ਆ ਗੁਰੂ ਹਰਗੋਬਿੰਦ ਪਾਤਸ਼ਾਹ,
ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬੀਬੀ ਕੌਲਾਂ ਜੀ ਨਾਲ ਭਗਤ ਪਿਆਰੇ ਚੌਂਕੜਾ ਮਾਰ ਕੇ ਬੈਠੇ ਨੇ। ਤੇ ਪਿਆਰਿਓ ਫਿਰ ਉਸ ਦਿਨ ਵੀ ਪ੍ਰਤੱਖ ਸਭ ਦੀਆਂ ਝੋਲੀਆਂ ਭਰੀਆਂ ਨੇ ਬਾਪੂ ਜੀ ਨੇ। ਪ੍ਰਤੱਖ ਜੇ ਮੈਂ ਤੁਹਾਨੂੰ ਮੈਸੇਜ ਸੰਗਤਾਂ ਦੇ ਵਿਖਾਵਾਂ ਨਾ, ਉਹ ਕਈ ਵਾਰੀ ਹਉਮੈ ਆਉਣ ਦਾ ਅੰਦਰ ਡਰ ਹੁੰਦਾ। ਜਿਵੇਂ ਸਾਨੂੰ ਫੋਨ ਆਉਂਦੇ, ਮੈਸੇਜ ਆਉਂਦੇ, ਜਿਵੇਂ ਸੰਗਤਾਂ ਮਿਲਦੀਆਂ, ਆਹ ਕਾਰਜ ਨਹੀਂ ਸੀ ਬਣਦਾ, ਆਹ ਰਾਸ ਹੋ ਗਿਆ, ਇਦਾਂ ਬਾਪੂ ਜੀ ਨੇ ਕਿਰਪਾ ਕਰਤੀ, ਆਹ ਮਿਹਰ ਕਰਤੀ। ਤੇ ਬਸ ਇਹ 13 ਅਗਸਤ ਹੁਣ ਭੁੱਲਣੀ ਨਹੀਂ, ਆਪਣੇ ਆਪਣੇ ਦਿਲਾਂ ਤੇ ਨੋਟ ਕਰ ਲੈਣੇ। 13 ਅਗਸਤ ਨੂੰ ਜੋ ਰੈਣ ਸਬਾਈ ਦਾ ਸਮਾਗਮ ਹੋਏਗਾ, ਤੁਹਾਡੇ ਇੰਨੇ ਮੈਸੇਜ ਪਹੁੰਚੇ, ਫਿਰ ਤੁਹਾਡੇ ਪਿਆਰ ਕਰਕੇ ਮੈਨੂੰ 1 ਮਹੀਨਾ ਉਹ ਪ੍ਰੋਗਰਾਮ ਪਹਿਲੇ ਕਰਨਾ ਪੈ ਰਿਹਾ। ਮਹਾਰਾਜ ਜੀ ਦੀ ਕਿਰਪਾ ਨਾਲ ਇਹ ਚੀਜ਼ ਦਾ ਖਿਆਲ ਰੱਖਿਓ ਸਾਰੇ। ਆਓ ਬੜੇ ਪਿਆਰ 'ਚ ਸਾਰੀ ਸੰਗਤ, ਕੋਈ ਰਸਨਾ ਮੰਝੀ ਨਾ ਰਹੇ, ਬੜੇ ਪਿਆਰ ਨਾਲ ਹਾਜ਼ਰੀ ਲਾਇਓ ਜੀ। ਇੱਧਰ ਜਗ੍ਹਾ ਹੈ ਨਹੀਂ ਹੁਣ ਬਿਲਕੁਲ, ਬਾਹਰ ਵੀ ਇੱਧਰ ਵੀ ਸੱਜ ਸਕਦੇ ਹੋ, ਇੱਧਰ ਭਾਵੇਂ ਬਾਹਰ ਬਹਿ ਜਾਓ, ਜਿੱਥੇ ਜਿੱਥੇ ਥਾਂ ਮਿਲ ਰਹੀ ਬੈਠਣ ਦੀ ਕਿਰਪਾਲਤਾ ਕਰਿਓ, ਕਰਿਓ ਕਿਰਪਾ ਪਿਆਰ ਨਾਲ। मत करो चिंता, मत करो नानक चिंता, मत करो। मत करो चिंता, मत करो, मत करो चिंता, मत करो नानक चिंता, मत करो सारे। मत करो चिंता, मत करो नानक चिंता, मत करो। चिंता तिस ही चिंता तिस ही मत करो चिंता, मत करो। बोलो मत करो चिंता, मत करो नानक चिंता, मत करो सारे। मत करो चिंता, मत करो नानक चिंता, मत करो। गुरु रामदास जी सारे आखने जी धन बाबा। देव सिंह जी। ਧਨ ਖੰਡੇ ਵਾਲਿਆ जल में जंतर
ਮੇਰਾ ਕੋ ਧੰਨ ਬਾਬਾ ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰਿਜ਼ਕ ਦੇ ਸਕਦਾ ਤੈਨੂੰ ਭੁੱਖਾ ਨਹੀਂ ਮਾਰੇਗਾ। ਹਾਂਜੀ ਨਾਲ ਆ ਜਿਹੜਾ 20 ਤਰੀਕ ਨੂੰ ਆਉਂਦੇ ਆ ਇਹ ਗੁਰੂ ਬਾਬਾ ਨਾਨਕ ਜੀ ਨੇ ਜਿਹੜਾ 20 ਦਾ ਲੰਗਰ ਸ਼ੁਰੂ ਕੀਤਾ ਨਾ ਉਹਨੂੰ ਸਮਰਪਿਤ ਕਰਕੇ ਰੱਖਦੇ ਆ ਸ਼ੁਕਰਾਨਾ ਸਮਾਗਮ। ਔਰ ਮੇਰੀ ਇਹ ਨਿੱਜੀ ਫੀਲਿੰਗ ਹੈ, ਮੰਨੋਗੇ ਭਲਾ ਨਹੀਂ ਮੰਨੋਗੇ ਤਾਂ ਵੀ ਭਲਾ, ਮੰਨ ਲੈਣਾ ਪਰ ਮੇਰੀ ਬੇਨਤੀ ਇਹ ਜਿਹੜਾ 20 ਤਰੀਕ ਨੂੰ ਅਸੀਂ ਆਉਂਦੇ ਆ ਨਾ ਤੁਸੀਂ ਇਹ 20 ਤਰੀਕ ਆਉਣ ਦੀ ਰੁਟੀਨ ਪੁਗਾਈ ਜਾਇਓ। ਸੱਚ ਕਹਿ ਰਿਹਾ ਗੁਰੂ ਰਾਮਦਾਸ ਤੁਹਾਡੇ ਘਰ ਦੇ ਵਿੱਚ ਲੰਗਰਾਂ ਦੀ ਕਦੀ ਤੋਟ ਨਹੀਂ ਜੀ ਆਉਣ ਦੇਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਉਂਕਿ ਇਹ ਬਾਪੂ ਜੀ ਦੇ ਲੰਗਰਾਂ ਨੂੰ ਸਮਰਪਿਤ ਕਰਕੇ ਤਰੀਕ ਰੱਖੀ ਹੈ। ਔਰ
जो जो भी तुसी प्रेम च कहंदे हो ना बापू सैया मरी जांदा है। बस गल होवे गुरमत अनुसार, गुरमत दे अनुकूल होवे, उल्ट ना होवे जी। मंग जायज होवे, किसे दा बुरा ना होवे जी, लोभ भी ना होवे, पर बापू सैया मरी जांदा है। मारी ना आ मेरे बच्चे आ चाहिए, आ ला फट आ दे दिता। किन्नियां मैं भैणां किन्ने वीर तुहानूं मिला सकदा, प्रतख वरत रहे ने सतगुरु। ते फिर चिंता कादी? चिंता पे वो करे ना जिहदा बापू छोटा है, साडा ते बाप ही बड़ा वड्डा है। आखो धन गुरु रामदास जी, धन गुरु रामदास जी। साडा ते बापू बड़ा वड्डा है, बड़ा वड्डा। किवें कह रहे साहब, जिन करते करना किया चिंता पे करनी ता, सो करता चिंता करे जिन उपाया जग। तिस जो हारी स्वस्थ तिस तिस दीवान अपग। नानक सच्चे नाम बिन क्या टिका क्या तक। सो करता चिंता करे चिंता करे, सो करता चिंता करे। जिन उपाया जग मत करो चिंता मत करो, बोलो मत करो प्रभु पास जन की अरदास, प्रभु पास जन की अरदास। तू सच्चा साईं, तू रखवाला सदा सदा। हाँ तो दे ते आई, जी जंत सब तेरे आ तू रखिया समाई। जो दास तेरे की निंदा करे तिस मार मचाई। अगे चिंता छड़, चिंता छड़, बोलो चिंता छड़, अचिंत रहो नानक लग पाई। चिंता छड़ ना कर चिंत, चिंता है करते। तेरी चिंता करने नाल कुछ नहीं होना, चिंतन कर, चिंतन ना कर चिंत, चिंता है करते। हर देवे जल थल चिंता सब ते। अचिंत दान दे प्रभु मेरा, अचिंत दान दे प्रभु मेरा। विच पाथर कीट पखानी है, ना कर चिंत, चिंता है करते। चिंता है करते, मत करो चिंता, मत करो, बोलो मत करो चिंता, मत करो नानक चिंता, मत करो, मत करो
चिंता तिस ही है, चिंता तिस ही है, मत करो चिंता, मत करो, बोलो मत करो चिंता, मत करो नानक चिंता, मत करो चिंता, मत करो चिंता, मत करो। बोले सो निहाल सत श्री ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਚਿੰਤਾ ਤੇ ਤਣਾਅ, ਚਿੰਤਾ ਤੇ ਤਣਾਅ ਪੰਛੀ ਦੀ ਤਰ੍ਹਾਂ ਹੁੰਦੇ ਨੇ। ਅਸੀਂ ਇਹਨਾਂ ਦੋਨਾਂ ਨੂੰ ਆਪਣੇ ਇਰਦ ਗਿਰਦ ਉੱਡਣ ਤੋਂ ਰੋਕ ਨਹੀਂ ਸਕਦੇ। ਕਿਤੋਂ ਨਾ ਕਿਤੋਂ ਚਿੰਤਾ ਕਈ ਵਾਰੀ ਘੇਰਾ ਪਾ ਹੀ ਲੈਂਦੀ ਹੈ। ਸੁਣਿਓ ਧਿਆਨ ਨਾਲ, ਚਿੰਤਾ ਤੇ ਤਣਾਅ ਦੋਵੇਂ ਪੰਛੀ ਦੀ ਤਰ੍ਹਾਂ ਹੁੰਦੇ ਨੇ ਪਿਆਰਿਓ। ਇਹਨਾਂ ਨੂੰ ਅਸੀਂ ਆਪਣੇ ਇਰਦ ਗਿਰਦ ਉੱਡਣ ਤੋਂ ਰੋਕ ਨਹੀਂ ਸਕਦੇ, ਪਰ ਆਪਣੇ ਮਨ ਵਿੱਚ ਘਰ ਬਣਾਉਣ ਤੋਂ ਜ਼ਰੂਰ ਰੋਕ ਸਕਦੇ ਹਾਂ ਕਿ ਇਹ ਚਿੰਤਾ ਇਹ ਤਣਾਅ ਸਾਡੇ ਮਨ ਦੇ ਵਿੱਚ ਘਰ ਨਾ ਬਣਾਵੇ, ਘਰ ਨਾ ਬਣੇ ਇਹਨਾਂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਚਿੰਤਾ ਤੇ ਤਣਾਅ ਸਾਡੇ ਮਨ ਦੇ ਵਿੱਚ ਘਰ ਨਾ ਬਣਾਉਣ। ਇਹ ਮੇਰੀ ਬੇਨਤੀ ਹੈ। ਬੰਦੇ ਨੂੰ ਬੜੀ ਕਈ ਵਾਰੀ ਚਿੰਤਾ ਲੱਗ ਜਾਂਦੀ, ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ, ਕਈ ਤਰ੍ਹਾਂ ਦੀਆਂ। ਕਿਤੇ ਚਿੰਤਾ ਲੱਗਦੀ ਹੈ ਫਲਾਣੇ ਕੋਲੋਂ ਮੈਂ ਕਰਜ਼ਾ ਚੁੱਕਿਆ ਸੀ, ਮੁੜੇਗਾ ਕਿਵੇਂ, ਲੱਗ ਜਾਂਦੀ ਨਾ ਚਿੰਤਾ। ਕਈ ਵਾਰੀ ਚਿੰਤਾ ਲੱਗ ਜਾਂਦੀ ਏ ਮੇਰੇ ਪੁੱਤਰ ਦੀ ਨੌਕਰੀ ਨਹੀਂ ਲੱਗ ਰਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਚੰਗੀ ਨੌਕਰੀ ਲੱਗ ਜੇ। ਕਈ ਵਾਰੀ ਚਿੰਤਾ ਲੱਗ ਜਾਂਦੀ ਏ ਅੱਜ 8 ਸਾਲ ਹੋ ਗਏ ਮੇਰਾ ਪੁੱਤ ਬਾਹਰ ਗਿਆ ਪਰ ਪੱਕਾ ਨਹੀਂ ਹੋ ਰਿਹਾ, PR ਨਹੀਂ ਆ ਰਹੀ, ਚਿੰਤਾ ਹੀ ਲੱਗ ਗਈ। ਕਈ ਵਾਰੀ ਚਿੰਤਾ ਲੱਗ ਜਾਂਦੀ ਏ ਘਰ 'ਚ ਗਰੀਬੀ ਬੜੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਈ ਵਾਰੀ ਚਿੰਤਾ ਲੱਗਦੀ ਏ ਕਿ ਮੇਰੇ ਨਾਲ ਮੁਹੱਬਤ ਕਰਨ ਵਾਲੇ ਵੀ ਬੜੇ ਨੇ ਪਰ ਕਈ ਈਰਖਾ ਕਰਨ ਵਾਲੇ ਵੀ ਨੇ। ਬੜੀਆਂ ਚਿੰਤਾਵਾਂ ਲੱਗ ਜਾਂਦੀਆਂ ਬੰਦੇ ਨੂੰ, ਪਰ ਇੱਕ ਕੰਮ ਅੱਜ ਕਰਨਾ ਆਪਾਂ। ਗੁਰੂ ਰਾਮਦਾਸ ਬਾਪੂ ਜੀ ਕਹਿੰਦੇ ਚਿੰਤਾ ਛੱਡ ਦੇ। ਤੂੰ ਆਇਆ ਨਾ, ਆ ਗੁਰੂ ਹਰਗੋਬਿੰਦ ਪਾਤਸ਼ਾਹ ਕਹਿ ਰਹੇ ਨੇ ਤੂੰ ਚਿੰਤਾਵਾਂ ਇੱਥੇ ਛੱਡ ਜਾ। ਮਹਾਰਾਜ ਚਿੰਤਾਵਾਂ ਛੱਡਣੀਆਂ ਚਾਹੁੰਦਾ ਪਰ ਛੱਡੀਆਂ ਹੀ ਨਹੀਂ ਜਾਂਦੀਆਂ। ਇਹਦਾ ਹੱਲ ਵੀ ਦੱਸ ਦਿਓ। ਮਹਾਰਾਜ ਕਹਿੰਦੇ ਚਿੰਤਾਵਾਂ ਛੱਡ ਕੇ ਨਾ, ਚਿੰਤਾ ਛੱਡ ਕੇ ਚਿੰਤਨ ਸ਼ੁਰੂ ਕਰ ਦੇ। ਚਿੰਤਨ ਇੱਕ ਪਾਠ ਕਰਦਾ ਨਾ ਸੁਖਮਨੀ ਸਾਹਿਬ, ਇੱਕ ਹੋਰ ਵਧਾ ਦੇ। 5 ਕਰਦਾ ਜਪਜੀ ਸਾਹਿਬ, 5 ਹੋਰ ਵਧਾ ਦੇ। ਅੰਮ੍ਰਿਤ ਵੇਲੇ ਉੱਠ ਕੇ 2-2.5 ਘੰਟੇ ਗੁਰੂ ਦੇ ਲੇਖੇ ਲਾਉਣਾ ਹੈ ਨਾ। ਸਾਰੀ ਦਿਹਾੜੀ 'ਚ ਕੁਝ ਤੂੰ ਪਿਤਾ ਨੂੰ ਯਾਦ ਨਹੀਂ ਕਰਦਾ, ਕੋਸ਼ਿਸ਼ ਕਰ 2 ਘੰਟੇ ਦਾ ਨੇਮ ਹੋਰ ਵਧਾ ਦੇ। ਆਖੋ ਵਾਹਿਗੁਰੂ ਜੀ, ਕੱਢ ਸਕਦਾ ਹੈ ਤੂੰ ਟਾਈਮ। ਇਹ ਨਹੀਂ ਅਸੀਂ ਟਾਈਮ ਨਹੀਂ ਕੱਢ ਸਕਦੇ, ਕੱਢ ਸਕਦੇ ਹਾਂ। ਮੈਂ ਜਿਵੇਂ ਪਹਿਲੇ ਕਿਹਾ ਫालतू ਕੰਮਾਂ ਲਈ ਕੱਢ ਲੈਨੇ ਆ, ਤੇ ਕੰਮ ਲਈ ਕੱਢਣਾ ਫਿਰ ਔਖਾ ਨਹੀਂ। ਬਸ ਧਿਆਨ ਥੋੜਾ ਜਿਹਾ ਲਾਉਣ ਦੀ ਗੱਲ ਹੈ। ਮਹਾਰਾਜ ਕਹਿੰਦੇ ਇੱਕ ਕੰਮ ਕਰ। ਪਾਤਸ਼ਾਹ ਸਾਈਂ ਦੱਸੋ। ਹੱਥ ਜੋੜੋ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ, ਆ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਮਹਾਰਾਜ ਦੱਸੋ ਮੇਰੀਆਂ ਚਿੰਤਾਵਾਂ ਖਤਮ ਹੋ ਜਾਣ, ਮੈਨੂੰ ਕਰਨਾ ਕੀ ਪਏਗਾ? ਮਹਾਰਾਜ ਕਹਿੰਦੇ ਚਿੰਤਾ ਛੱਡ ਕੇ ਤੂੰ ਚਿੰਤਨ ਕਰਨ ਲੱਗ ਪੈ। ਜਦੋਂ ਤੂੰ ਚਿੰਤਾ ਛੱਡ ਕੇ ਚਿੰਤਨ ਕਰਨ ਲੱਗ ਪਏਗਾ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਮੈਂ ਆਪਣੀ ਝੋਲੀ 'ਚ ਪਵਾ ਲਾਂਗਾ। ਬੋਲੇ ਸੋ ਨਿਹਾਲ ਸਤ। ਤੂੰ ਚਿੰਤਾ ਨਾ ਕਰ, ਚਿੰਤਨ ਕਰ।
ਇਰਦ ਗਿਰਦ ਘੁੰਮਦੀਆਂ ਘੁੰਮਣ ਦੇ, ਪਰ ਆਪਣੇ ਅੰਦਰ ਖਾਨਾ ਨਾ ਬਣਨ ਦੇ, ਇਹਨਾਂ ਦਾ ਘਰ ਨਾ ਬਣਨ ਦੇ। ਤੇ ਘਰ ਇਹਨਾਂ ਦਾ ਤੇਰੇ ਅੰਦਰ ਨਾ ਬਣੇ, ਇੱਕੋ ਚੀਜ਼ ਇਸ ਚੀਜ਼ ਨੂੰ ਰੋਕ ਸਕਦੀ, ਉਹ ਹੈ ਨਿਤਨੇਮ, ਬੰਦਗੀ ਦਾ ਪਹਿਰਾ। ਤੇ ਜੇ ਬੰਦਗੀ ਨਹੀਂ ਨਾ ਹੁੰਦੀ ਤੇ ਫਿਰ ਮਹਾਰਾਜ ਆਪ ਗੁਰੂ ਪਿਤਾ ਦੇ ਦਰ ਤੇ ਕਰਨ ਕੀ ਆਏ? ਮੰਗਣੀ ਆਏ, ਮੰਗਤੇ ਆਪਾਂ। ਇਹਦੇ 'ਚ ਤਾਂ ਦਾਵਾ ਹੈ ਹੀ ਕੋਈ ਨਹੀਂ ਕਿ ਅਸੀਂ ਕੁਝ ਬਣ ਗਏ ਆ, ਮੰਗਤੇ ਆਪਾਂ, ਮੰਗਣ ਆਏ ਆ। ਪਿਤਾ ਜੀ ਕਿਰਪਾ ਦਾ ਖਾਤਾ ਖੋਲ ਦਿਓ, ਮੈਂ ਗਰੀਬ ਦੀ ਝੋਲੀ 'ਚ ਬੰਦਗੀ ਦਾ ਪਟਾ ਵੀ ਆਪੇ ਪਾ ਦਿਓ। ਬੰਦਗੀ ਦਾ ਤੌਕ ਮੇਰੇ ਗਲੇ ਵਿੱਚ, ਬੰਦਗੀ ਦਾ ਪਟਾ ਮੇਰੇ ਗਲੇ 'ਚ ਵੀ ਪਾ ਦਿਓ। ਹੈ ਜੀ, ਸਾਰੀਆਂ ਦਾਤਾਂ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਤੇ ਰਾਮਦਾਸ। ਹਰ ਗੱਲ ਨੂੰ ਪੋਜ਼ਿਟਿਵ ਸੋਚੋ, ਹਰ ਗੱਲ ਨੂੰ। ਕਈ ਵਾਰੀ ਬੰਦਾ ਸੋਚਦਾ ਹੈ ਨਾ ਕਿ ਮੇਰੇ ਨਾਲ ਫਲਾਣੇ ਨਫ਼ਰਤ ਕਰਨ ਲੱਗ ਪਏ ਨੇ, ਫਲਾਣਾ ਬੰਦਾ ਉਹ ਮੇਰੇ ਨਾਲ ਨਫ਼ਰਤ ਕਰਨ ਲੱਗ ਪਿਆ। ਇਹ ਨਾ ਕਦੀ ਸੋਚੋ, ਜੇ 5% ਨਫ਼ਰਤ ਕਰ ਰਹੇ ਨੇ, 95 ਜਿਹੜੇ ਪਿਆਰ ਕਰ ਰਹੇ ਉਹਨਾਂ ਵੱਲ ਵੇਖ, ਚਿੰਤਾ ਫਿਰ ਹਟੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਨਾ ਵੇਖ 5-7% ਇਹੋ ਜਿਹੇ ਨੇ ਜਿਹੜਾ ਮੇਰਾ ਬੁਰਾ ਚਾਹੁੰਦੇ ਨੇ, ਇਹ ਵੇਖ ਜਿਹੜੇ 95% ਦਿਨੇ ਰਾਤ ਤੇਰੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ। ਹੈ ਜੀ, ਹਰ ਚੀਜ਼ ਪੋਜ਼ਿਟਿਵ ਸੋਚ, ਚਿੰਤਾ ਨੂੰ ਦੂਰ ਕਰ। ਰੱਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਸੱਚੀ ਗੱਲ, ਜਿਹੜੇ ਲੋਕ ਚਿੰਤਾ ਨਾਲ ਲੜਨਾ ਨਹੀਂ ਜਾਣਦੇ, ਉਹ ਜਵਾਨੀ ਵਿੱਚ ਜਿਉਂਦਿਆਂ ਜੀ ਮਰ ਜਾਂਦੇ ਨੇ। ਸੱਚੀ ਗੱਲ ਏ, ਜਵਾਨੀ ਵਿੱਚ ਜਿਉਂਦਿਆਂ ਜੀ ਹੀ ਮਰ ਜਾਂਦੇ ਨੇ। ਚਿੰਤਾ ਓਨੀ ਕਰੋ ਕਿ ਕੰਮ ਹੋ ਜਾਏ, ਇੰਨੀ ਨਾ ਕਰੋ ਕਿ ਤੁਹਾਡਾ ਕੰਮ ਹੀ ਖਤਮ ਹੋ ਜਾਏ। ਇੰਨੀ ਚਿੰਤਾ ਨਾ ਕਰੋ, ਦਿਮਾਗ ਤੇ ਇੰਨਾ ਬੋਝ ਨਾ ਪਾਇਆ ਕਰੋ ਕਿਸੇ ਗੱਲ ਦਾ। ਮੈਂ ਹੈਰਾਨ ਹੁੰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਗੋਬਿੰਦ ਸਿੰਘ ਬਾਪੂ ਜੀ ਤੋਂ ਵੱਡਾ ਤੇ ਹੋਰ ਕੋਈ ਨਹੀਂ ਨਾ। ਹਾਂਜੀ, ਦੇਖੋ ਮਾਲਕ ਨੇ ਸਾਨੂੰ ਸਿਖਾਇਆ, ਸਾਨੂੰ। ਮੈਂ ਹੈਰਾਨ ਹੁੰਨਾ ਕਈ ਵਾਰੀ, ਆਨੰਦਪੁਰ ਸਾਹਿਬ ਛੱਡਣਾ ਪਿਆ, ਕੋਈ ਛੋਟੀ ਗੱਲ ਥੋੜੀ ਹੈ। 4 ਸਾਹਿਬਜ਼ਾਦੇ ਸ਼ਹੀਦ ਹੋਏ, ਕੋਈ ਛੋਟੀ ਗੱਲ ਥੋੜੀ ਹੈ। ਹੈ ਜੀ, ਕਿੰਨੇ ਕਿੰਨੇ ਪਿਆਰੇ ਸਿੰਘ ਸ਼ਹੀਦੀਆਂ ਪਾ ਗਏ, ਕੋਈ ਛੋਟੀ ਗੱਲ ਥੋੜੀ ਹੈ। ਇੱਕ ਵਕਤ ਓਏ ਨੀਲਾ ਘੋੜਾ ਚਰਨਾਂ ਦੇ ਵਿੱਚ ਸੋਹਣਾ ਜੋੜਾ, ਇੱਕ ਵੇਲਾ ਉਹ ਨਾ ਸਿਰ ਤੇ ਤਾਜ ਨਾ ਹੱਥ ਵਿੱਚ ਬਾਜ, ਢੀਮ ਦਾ ਸਰਾਣਾ। ਇੱਕ ਵੇਲਾ ਉਹ ਮਖਮਲੀ ਗੱਦੇ ਨੇ, ਇੱਕ ਵੇਲਾ ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਢੀਮ ਦਾ ਸਰਾਣਾ। ਮਹਾਰਾਜ ਨੇ ਚਿੰਤਾ ਥੋੜੀ ਕੀਤੀ, ਉਹ ਤਾਂ ਰੱਬ ਸੀ, ਪਰ ਸਿੱਖਣਾ ਵੀ ਤੇ ਅਸੀਂ ਉਹਨਾਂ ਕੋਲੋਂ ਹੀ ਹੈ ਨਾ। ਪਰਚਾ ਨਾ ਪਵੇ, ਪਰ ਸਿੱਖਣਾ ਵੀ ਅਸੀਂ ਉਹਨਾਂ ਕੋਲੋਂ ਹੀ ਹੈ, ਉਹਨਾਂ ਕੋਲੋਂ। ਮੈਂ ਕਈ ਵਾਰੀ ਹੈਰਾਨ ਹੁੰਨਾ, ਐਵੇਂ ਬਿਨਾਂ ਵਜ੍ਹਾ ਤੋਂ ਕਈ ਵਾਰੀ ਅਸੀਂ ਟੈਨਸ਼ਨ ਲਈ ਹੁੰਦੀ, ਬਿਨਾਂ ਵਜ੍ਹਾ ਤੋਂ। ਮੈਨੂੰ 3 ਦਿਨ ਪਹਿਲੇ ਨਾ ਇੰਗਲੈਂਡ ਤੋਂ ਫੋਨ ਆਇਆ ਜੀ, ਅਸੀਂ ਬੜੇ ਦੁਖੀ ਆ। ਅਮਰੀਕਾ ਤੋਂ ਆਇਆ, ਉਹਨਾਂ ਦਾ ਵੀ ਇਹੋ ਹੀ ਲਫ਼ਜ਼, ਇੰਗਲੈਂਡ ਵਾਲਿਆਂ ਦੇ ਵੀ ਇਹੋ ਹੀ ਲਫ਼ਜ਼, ਅਸੀਂ ਬੜੇ ਦੁਖੀ ਆ। ਮੈਂ ਕਿਹਾ ਕੀ ਹੋਇਆ ਜੀ? ਇੱਥੇ ਆ ਗਏ ਪਰ ਪੱਕੇ ਨਹੀਂ ਹੋ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਥੇ ਆ ਕੇ ਵੀ ਨਾ ਟੈਨਸ਼ਨ ਜੀ ਲੱਗੀ ਰਹਿੰਦੀ ਹੈ, ਤੇ ਮੇਰੇ ਕੋਲੋਂ ਰਿਹਾ ਨਹੀਂ ਗਿਆ। ਮੈਂ ਕਿਹਾ ਇੰਗਲੈਂਡ ਤੁਸੀਂ ਪਹੁੰਚ ਗਏ, ਦਾ ਸ਼ੁਕਰਾਨਾ ਤੇ ਕਰੋ। ਜਿੰਨੇ ਇੰਗਲੈਂਡ ਪਹੁੰਚਾ ਦਿੱਤਾ, ਜਿੰਨੇ ਅਮਰੀਕਾ ਪਹੁੰਚਾਤਾ ਹੈ, ਕੰਮ ਵੀ ਲਵਾ ਦੇਗਾ, PR ਵੀ ਦਵਾ ਦੇਗਾ। ਮੈਂ ਕਿਹਾ ਜੇ ਇੱਥੇ ਆ ਕੇ ਵੀ ਚਿੰਤਾ ਕਰੀ ਜਾਓਗੇ ਨਾ, ਟੈਨਸ਼ਨਾਂ ਦਿਮਾਗ ਤੇ ਰੱਖੋਗੇ, ਫਿਰ ਅੱਗੇ ਤੇ ਸਮੁੰਦਰ ਹੀ ਹੈ। ਆਖੋ ਵਾਹਿਗੁਰੂ ਜੀ। ਇੰਨੀ ਦੂਰ ਪਹੁੰਚ ਕੇ ਵੀ ਬਸ ਇੱਕੋ ਹੀ ਚੀਜ਼, ਚਿੰਤਾ ਨਹੀਂ ਚਿੰਤਨ, ਬਸ ਆਹ ਖੁੰਡੀ ਏ। ਚਿੰਤਾ ਨਹੀਂ ਚਿੰਤਨ। ਕੋਈ ਪ੍ਰੋਬਲਮ ਆ ਗਈ, ਫੜ ਲਓ ਗੁਟਕਾ ਸਾਹਿਬ ਸੁਖਮਨੀ ਸਾਹਿਬ ਦਾ, ਫੜ ਲਓ ਪੋਥੀ ਸਾਹਿਬ ਸੁਖਮਨੀ ਸਾਹਿਬ ਦੀ। ਬਾਪੂ ਜੀ ਇਹ ਹੁਣ ਮੇਰੀ ਚਿੰਤਾ, ਮੇਰੀ ਨਹੀਂ ਤੇਰੀ ਏ। ਜਿਵੇਂ ਮਰਜ਼ੀ ਮਸਲਾ ਹੱਲ ਕਰ, ਮੈਂ ਵੀ ਤੇ ਤੇਰਾ ਬੱਚਾ ਵਾਂ। ਭਾਵੇਂ ਨਲਾਇਕ ਆ ਪਰ ਹਾਂ ਤੇ ਤੇਰਾ, ਭਾਵੇਂ ਔਗਣਿਆਰਾ ਪਰ ਹਾਂ ਤੇ ਤੇਰਾ, ਭਾਵੇਂ ਅਕਿਰਤ ਕਾਣਾ ਪਰ ਹਾਂ ਤੇ ਤੇਰਾ। ਬਸ ਆ ਚੀਜ਼, ਚਿੰਤਾ ਨਹੀਂ ਚਿੰਤਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਗੱਲ ਦਾ ਸ਼ੁਕਰ ਕਰਿਆ ਕਰੋ, ਹਰ ਗੱਲ ਦਾ ਸ਼ੁਕਰ ਕਰਿਆ ਕਰੋ। ਟੈਨਸ਼ਨਾਂ ਨਾ ਰੱਖੋ ਦਿਮਾਗ ਤੇ। ਉਹ ਕਿਰਾਏ ਦਾ ਮਕਾਨ ਮਿਲਿਆ, ਸ਼ੁਕਰ ਕਰੋ ਮਿਲਿਆ। ਕਈ ਤੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ। ਉਹ ਤੁਹਾਡੇ ਕੋਲ 10 ਲੱਖ ਵਾਲੀ ਨਹੀਂ ਗੱਡੀ, 3 ਲੱਖ ਵਾਲੀ ਏ, ਉਹ ਸ਼ੁਕਰ ਕਰੋ। ਕਈ ਤੇ ਸਾਈਕਲਾਂ ਤੇ ਜਾਂਦੇ ਨੇ। ਉਹ ਜੇ ਤੁਹਾਨੂੰ ਗੁਰੂ ਨੇ ਸਾਈਕਲ ਦਿੱਤਾ ਤਾਂ ਵੀ ਸ਼ੁਕਰ ਕਰੋ। ਕਈਆਂ ਦੇ ਤੇ ਪੈਰ ਹੀ ਨਹੀਂ ਹੈਣ।
ਉਹ ਸ਼ੁਕਰ ਕਰ। ਕਈ ਕਹਿੰਦੇ ਜੀ ਮੇਰੇ ਘਰ 3 ਧੀਆਂ ਜੰਮ ਪਈਆਂ ਨੇ, ਉਹ 3 ਧੀਆਂ ਜੰਮ ਪਈਆਂ, ਸ਼ੁਕਰਾਨਾ ਕਰ, ਸ਼ੁਕਰਾਨਾ। ਕਈ ਤੇ ਉਹ ਨੇ 20 25 ਸਾਲ ਵਿਆਹ ਨੂੰ ਹੋ ਗਏ, ਧੀ ਲਈ ਵੀ ਤਰਸ ਰਹੇ ਨੇ, ਧੀ ਲਈ ਵੀ ਤਰਸ ਰਹੇ ਨੇ, ਸ਼ੁਕਰਾਨਾ ਕਰ ਕਿ ਗੁਰੂ ਰਾਮਦਾਸ ਜੀ ਤੁਹਾਡਾ, ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ, ਸ਼ੁਕਰ ਹੈ। ਚਿੰਤਾ ਕਿਉਂ ਲਾਈ ਬੈਠਾ? ਚਿੰਤਾ ਤੇ ਉਹ ਲਾਵੇ ਜਿਹਦਾ ਬਾਪੂ ਛੋਟਾ ਹੈ, ਚਿੰਤਾ ਤੇ ਉਹ ਲਾਵੇ ਜਿਹਦਾ ਬਾਪੂ ਕਿਸੇ ਕੰਮ ਦਾ ਨਹੀਂ। ਸਾਡਾ ਬਾਪੂ ਤੇ ਏਡਾ ਵੱਡਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹਾਂਜੀ, ਇੱਕ ਆਮ ਦੁਨਿਆਵੀ ਬੱਚੇ ਦਾ ਪਿਓ ਥੋੜਾ ਧਨ ਵਾਲਾ ਹੋਵੇ ਨਾ, ਲੀਡਰਾਂ ਲੂਡਰਾਂ 'ਚ ਵਾਕਫੀ ਵੀ ਹੋਵੇ, ਤਾਂ ਵੀ ਉਹ ਬੱਚਾ ਨਾ ਟੌਰ ਨਾਲ ਤੁਰਦਾ ਹੈ। ਰੈੱਡ ਲਾਈਟ ਵੀ ਕ੍ਰਾਸ ਕਰ ਲੈ ਨਾ, ਜੇ ਕਿਤੇ ਪੁਲਿਸ ਵਾਲਾ ਫੜ ਲਵੇ ਨਾ, ਉਸੇ ਵੇਲੇ ਫੋਨ ਖੜਕਾ ਦਿੰਦਾ, ਜੀ ਆ ਮੇਰੇ ਪਿਤਾ ਜੀ ਨਾਲ ਗੱਲ ਕਰੋ, ਫਲਾਣਾ ਲੀਡਰ ਵਾਕਫ, ਜਾਂ ਲੀਡਰ ਨਾਲ ਗੱਲ ਕਰਾ ਦੇਣਗੇ, ਆ ਇਹਦੇ ਨਾਲ ਗੱਲ ਕਰੋ, ਮੈਨੂੰ ਛੱਡ ਦਿਓ। ਪਰ ਜਦੋਂ ਪੁਲਿਸ ਵਾਲਾ ਗੱਲ ਕਰਦਾ ਉਹਨੂੰ ਛੱਡਣਾ ਪੈਂਦਾ। ਮੈਂ ਹੈਰਾਨ ਹੁੰਨਾ, ਇੱਕ ਬੱਚਾ ਹੈ, ਦੁਨਿਆਵੀ ਬਾਪ ਉਹਦੀ ਕਿਤੇ ਪਹੁੰਚ ਏ, ਉਹ ਵੀ ਬਾਹਾਂ ਮਾਰ ਮਾਰ ਕੇ ਤੁਰਦਾ ਹੈ। ਤੇ ਸਾਡਾ ਜਿਹੜਾ ਬਾਪੂ ਗੁਰੂ ਰਾਮਦਾਸ, ਉਹ ਤੇ ਲੋਕ ਦਾ ਵੀ ਮਾਲਕ ਹੈ ਤੇ ਪਰਲੋਕ ਦਾ ਵੀ ਮਾਲਕ ਹੈ। ਹਾਂਜੀ, ਫਿਰ ਸਾਨੂੰ ਚਿੰਤਾ ਕਾਹਦੀ ਹੈ? ਹਾਂਜੀ, ਸਾਨੂੰ ਚਿੰਤਾ ਕਾਹਦੀ, ਸਾਨੂੰ ਟੈਨਸ਼ਨ ਕਾਹਦੀ? ਕਿਸੇ ਗੱਲ ਦੀ ਚਿੰਤਾ ਨਾ ਕਰੋ, ਹਰ ਵੇਲੇ ਉਹਦਾ ਚਿੰਤਨ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜ਼ਿੰਦਗੀ ਦੇ ਵਿੱਚ 2 ਸਾਡੇ ਵੱਡੇ ਦੁਸ਼ਮਣ ਨੇ, ਇੱਕ ਕ੍ਰੋਧ ਤੇ ਦੂਜੀ ਚਿੰਤਾ। ਫਿਰ ਮੈਂ ਦੁਹਰਾਇਆ, 2 ਵੱਡੇ ਸਾਡੇ ਦੁਸ਼ਮਣ ਨੇ, ਇੱਕ ਕ੍ਰੋਧ ਤੇ ਇੱਕ ਚਿੰਤਾ। ਕ੍ਰੋਧ ਦੇ ਨਾਲ ਵਿਵੇਕ ਦਾ ਨਾਸ ਹੁੰਦਾ ਹੈ ਤੇ ਚਿੰਤਾ ਦੇ ਨਾਲ ਮਨੋਬਲ ਡਿੱਗਦਾ ਹੈ, ਮਨੋਬਲ ਡਿੱਗਦਾ ਹੈ। ਕਦੀ ਵੀ ਕਿਸੇ ਗੱਲ ਦੀ ਚਿੰਤਾ ਨਾ ਰੱਖੋ। ਕ੍ਰੋਧ ਉਹ ਸਥਿਤੀ ਹੈ ਜਦੋਂ ਇਨਸਾਨ ਦੀ ਜ਼ਬਾਨ ਮਨ ਤੋਂ ਤੇਜ਼ ਚੱਲਦੀ ਹੈ। ਹਾਂਜੀ, ਜ਼ਬਾਨ ਮਨ ਤੋਂ ਤੇਜ਼, ਜੋ ਮਰਜ਼ੀ ਬੋਲੀ ਜਾਂਦਾ ਗੁੱਸੇ ਵਿੱਚ, ਪਤਾ ਨਹੀਂ ਲੱਗਦਾ ਇਹਨੂੰ। ਕ੍ਰੋਧ ਉਹ ਸਥਿਤੀ ਹੈ ਜਿਸ ਸਥਿਤੀ ਦੇ ਵਿੱਚ ਇਨਸਾਨ ਦੀ ਜ਼ਬਾਨ ਮਨ ਤੋਂ ਜ਼ਿਆਦਾ ਕੰਮ ਕਰਦੀ ਹੈ, ਤੇ ਚਿੰਤਾ ਉਹ ਸਥਿਤੀ ਹੈ ਜਦੋਂ ਦਿਲ ਮਨ ਤੋਂ ਤੇਜ਼ ਕੰਮ ਕਰਦਾ, ਦਿਲ ਤੋਂ ਬੰਦਾ ਸੋਚਣ ਲੱਗ ਪੈਂਦਾ ਚਿੰਤਾ ਦੇ ਸਮੇਂ। ਤੇ ਫਿਰ ਹੁੰਦਾ ਕਿ ਡਿਪਰੈਸ਼ਨ, ਕਦੀ ਹਾਰਟ ਅਟੈਕ, ਕਦੀ ਕੋਈ ਪ੍ਰੋਬਲਮ, ਕਦੀ ਕੋਈ ਪ੍ਰੋਬਲਮ। ਚਿੰਤਾ ਨਹੀਂ, ਚਿੰਤਨ ਕਰੋ। ਕੀ ਕਰਨਾ? ਉੱਚੀ ਬੋਲੋ, ਕੀ ਕਰਨਾ? ਚਿੰਤਨ ਕਰਨਾ ਹੈ, ਅੰਮ੍ਰਿਤ ਵੇਲਾ ਸੰਭਾਲਣਾ, ਬਾਣੀ ਦਾ ਪਹਿਰਾ ਵਧਾਉਣਾ, ਚਿੰਤਨ। ਇੱਕ ਗੱਲ ਮੈਂ ਕਹਿ ਕੇ ਸਮਾਪਤੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੋਚਿਆ ਕੁਝ ਹੋਰ ਸੀ, ਪਰ ਹੋ ਕੁਝ ਹੋਰ ਲੱਗ ਪਿਆ, ਹੋਣਾ ਕੁਝ ਹੋਰ ਸ਼ੁਰੂ ਹੋ ਗਿਆ। ਹਜੂਰ ਸਾਹਿਬ ਦੀ ਧਰਤੀ, ਭਾਈ ਨਾਨੂ ਸਿੰਘ ਜੀ ਜਥੇਦਾਰ ਸੀ ਉਦੋਂ ਦੇ ਹਜੂਰ ਸਾਹਿਬ ਦੇ। ਰਾਤੀ ਸੁੱਤੇ ਤੇ ਸੁਪਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਬਾਈ ਨੇ ਆ ਕੇ ਦੀਦਾਰ ਦਿੱਤੇ। ਤੇ ਪਤਾ ਕੀ ਆਖਿਆ ਨਾਨੂ ਸਿੰਘ? ਸਾਡਾ ਬੜਾ ਹੀ ਪਿਆਰ ਵਾਲਾ ਇੱਕ ਰੰਗਿਆ ਗੁਰਸਿੱਖ ਗੋਦਾਵਰੀ ਦੇ ਕੰਢੇ ਤੇ ਨਾ ਚੌਂਕੜਾ ਮਾਰ ਕੇ 4 ਦਿਨਾਂ ਤੋਂ ਬੈਠਾ ਹੀ ਸਿਮਰਨ ਵਿੱਚ ਜੁੜਿਆ। 4 ਦਿਨਾਂ ਤੋਂ ਉਹਨੇ ਕੁਝ ਖਾਦਾ ਨਹੀਂ। ਸਾਰੀ ਸੇਵਾ ਸੰਭਾਲ ਕਰਨ ਤੋਂ ਬਾਅਦ ਸਵੇਰੇ ਪਹਿਲੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਣਾ। ਹੁਣ ਗੁਰੂ ਜੀ ਨੇ ਸੁਪਨੇ 'ਚ ਦੀਦਾਰ ਦਿੱਤੇ, ਹੁਣ ਬੰਦੇ ਦੇ ਪੈਰ ਕਿੱਥੋਂ ਜ਼ਮੀਨ ਤੇ ਲੱਗੇ? ਹਾਂਜੀ, ਸੁਪਨ ਦਰਸ਼ਨ ਵੀ ਪ੍ਰਮਾਣ ਨੇ। ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। 4 ਤਰ੍ਹਾਂ ਦੇ ਦਰਸ਼ਨ ਨੇ, ਸ਼ਬਦ ਦਰਸ਼ਨ, ਹਾਂਜੀ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸੁਪਨੇ 'ਚ ਸਾਡੀਆਂ ਮਾਮੀਆਂ ਮਾਸੇ, ਮਾਮੀਆਂ ਮਾਸੀਆਂ, ਫੁੱਫੜ ਆ ਜਾਣਗੇ, ਭੈਣ ਭਰਾ ਆ ਜਾਣਗੇ, ਸਾਡੇ ਕਈ ਵਾਰੀ ਮਿੱਤਰ ਵੀ ਆ ਜਾਂਦੇ ਸੁਪਨੇ 'ਚ, ਦੋਸਤ ਵੀ ਆ ਜਾਂਦੇ, ਦੁਸ਼ਮਣ ਵੀ ਆ ਜਾਂਦੇ ਨੇ। ਪਰ ਕੋਈ ਵਿਰਲਾ ਹੁੰਦਾ ਹੈ ਜਿਹੜਾ ਕਹਿੰਦਾ ਅੱਜ ਮੇਰੇ ਸੁਪਨੇ ਦੇ ਵਿੱਚ ਬਾਬਾ ਦੀਪ ਸਿੰਘ ਆਏ ਸੀ। ਹਾਂਜੀ, ਕੋਈ ਵਿਰਲਾ। ਮੇਰੇ ਸੁਪਨੇ ਵਿੱਚ ਅੱਜ ਗੁਰੂ ਰਾਮਦਾਸ ਜੀ ਆਏ ਸੀ, ਕੋਈ ਵਿਰਲਾ। ਇਹ ਵੀ ਬੜੀ ਵੱਡੀ ਕਿਰਪਾ ਹੋਵੇ ਤਾਂ ਸੁਪਨ ਦਰਸ਼ਨ ਹੁੰਦੇ ਨੇ। ਹੁਣ ਭਾਈ ਨਾਨੂ ਸਿੰਘ ਜੀ ਨੂੰ ਬਾਜਾਂ ਵਾਲੇ ਬਾਈ ਨੇ ਇਹ ਹੁਕਮ ਲਾਇਆ। ਜਦੋਂ ਉੱਠੇ ਅੰਮ੍ਰਿਤ ਵੇਲੇ ਸਾਰੀ ਸੇਵਾ ਸੰਭਾਲ ਅੰਦਰ ਹਜੂਰ ਸਾਹਿਬ ਦੀ ਕੀਤੀ, ਪ੍ਰਸ਼ਾਦਾ ਲਿਆ, ਜੋ ਮਹਾਰਾਜ ਨੇ ਜਿੱਥੇ ਹੁਕਮ ਕੀਤਾ ਉਧਰ ਤੁਰ ਪਏ। ਗੋਦਾਵਰੀ ਦੇ ਕਿਨਾਰੇ ਪਹੁੰਚੇ, ਆਸੇ ਪਾਸੇ ਨਿਗਾਹ ਮਾਰੀ, ਕੋਈ ਨਜ਼ਰ ਨਾ ਆਇਆ। ਪਰ ਆਹ ਦੂਰ ਨਿਗਾਹ ਦੌੜਾਈ ਤੇ ਕੀ ਵੇਖਦੇ? ਕੋਈ ਬੈਠਾ ਹੈ। ਕੋਲ ਗਏ,
ਤੇ ਜਾ ਕੇ ਕੀ ਵੇਖਦੇ, ਕੋਈ ਹੋਰ ਨਹੀਂ ਹੈ ਤੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਨੇ। ਇਹ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖ ਨੇ। ਭਾਈ ਨਾਨੂ ਸਿੰਘ ਜੀ ਕੋਲ ਹੀ ਖੜ ਗਏ। ਬਾਬਾ ਅਤਰ ਸਿੰਘ ਜੀ ਦੇ ਨੇਤਰ ਬੰਦ। ਕੁਝ ਮਿੰਟਾਂ ਬਾਅਦ ਜਦੋਂ ਨੇਤਰ ਖੁੱਲੇ ਨਾ ਤੇ ਉਸ ਵੇਲੇ ਭਾਈ ਨਾਨੂ ਸਿੰਘ ਜੀ ਨੂੰ ਜਦੋਂ ਤੱਕਿਆ ਬਾਬਾ ਅਤਰ ਸਿੰਘ ਜੀ ਨੇ, ਦੋਵੇਂ ਗੁਰਮੁਖਾਂ ਦੀ ਆਪਸ ਵਿੱਚ ਫਤਿਹ ਨਾਲ ਫਤਿਹ ਦੀ ਸਾਂਝ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਜੀ ਤੁਸੀਂ ਇੱਧਰ ਕਿਵੇਂ ਆ ਗਏ? ਤੇ ਜਦੋਂ ਸਾਰੀ ਗੱਲ ਦੱਸੀ, ਇਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸੁਪਨੇ 'ਚ ਦੀਦਾਰ ਦੇ ਕੇ ਤੁਹਾਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਭੇਜਿਆ ਤੇ ਨਾਲ ਇੰਨੀ ਗੱਲ ਕਹੀ ਏ, 4 ਦਿਨਾਂ ਤੋਂ ਤੁਸੀਂ ਕੁਝ ਖਾਧਾ ਨਹੀਂ ਤੇ ਤੁਸੀਂ ਪ੍ਰਸ਼ਾਦਾ ਲੈ ਕੇ ਜਾਓ। ਮਹਾਰਾਜ ਨੇ ਸੁਪਨੇ ਵਿੱਚ ਹੁਕਮ ਲਾ ਕੇ ਆ ਮੈਨੂੰ ਬਚਨ ਕੀਤਾ, ਮੈਂ ਤਾਂ ਤੁਹਾਡੇ ਲਈ ਪ੍ਰਸ਼ਾਦਾ ਲੈ ਕੇ ਆ ਗਿਆ। ਤੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਨਾ ਨੈਣ ਕਟੋਰੇ ਭਰ ਆਏ। ਪਿਆਰ ਦੇ ਵਿੱਚ ਹੰਝੂ ਨਿਕਲਣੇ ਸ਼ੁਰੂ ਹੋਏ। ਤੇ ਭਾਈ ਨਾਨੂ ਸਿੰਘ ਜੀ ਨੂੰ ਪਤਾ ਕੀ ਕਹਿੰਦੇ, ਕਹਿੰਦੇ ਮੇਰਾ ਬਾਜਾਂ ਵਾਲਾ ਭਾਈ ਏਡਾ ਵੱਡਾ ਮਾਲਕ ਅਜੇ 4 ਦਿਨ ਹੋਏ ਨੇ ਉਹਦੇ ਚਿੰਤਨ ਵਿੱਚ ਜੁੜਿਆ। 4 ਦਿਨ ਹੋਏ ਨੇ ਉਹਦੇ ਚਿੰਤਨ ਵਿੱਚ ਜੁੜਿਆ। ਉਹ ਗੁਰੂ ਗੋਬਿੰਦ ਸਿੰਘ ਨੂੰ ਮੇਰੀ ਚਿੰਤਾ ਲੱਗ ਗਈ ਏ ਜੀ। 4 ਦਿਨ ਹੋਏ ਨੇ ਚਿੰਤਨ ਵਿੱਚ ਜੁੜਿਆ। ਗੁਰੂ ਗੋਬਿੰਦ ਸਿੰਘ ਬਾਪੂ ਜੀ ਨੂੰ ਮੇਰੀ ਚਿੰਤਾ ਲੱਗ ਗਈ। ਮਹਾਰਾਜ ਨੇ ਤੁਹਾਨੂੰ ਭੇਜਿਆ। ਤੇ ਉਸ ਦਿਨ ਤੋਂ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਆਪਣਾ ਬੰਦਗੀ ਦਾ ਪਹਿਰਾ ਹੋਰ ਵਧਾਤਾ। ਦੇਖੋ ਇੰਨੀ ਕੁ ਗੱਲ ਮੈਂ ਸੁਣਾਈ ਏ, ਪਰ ਜੇ ਕਿਤੇ ਸੋਚੋਗੇ ਨਾ ਇਸ ਗੱਲ ਵਿੱਚ ਗਹਿਰਾਈ ਬੜੀ ਜੇ। ਤੂੰ ਆਪਣੇ ਮਾਲਕ ਲਈ ਸਮਾਂ ਕੱਢ, ਤੂੰ ਸਮਾਂ ਨਹੀਂ ਕੱਢਦਾ, ਸਮਾਂ ਕੱਢ। ਬਾਕੀ ਕੰਮਾਂ ਲਈ ਸਮਾਂ ਕੱਢਦਾ, ਮਾਲਕ ਲਈ ਇੱਕ ਟਾਈਮ ਫਿਕਸ ਕਰ ਦੇ। ਜਦੋਂ ਸਾਹਿਬ ਲਈ ਇੱਕ ਟਾਈਮ ਫਿਕਸ ਕਰ ਦੇਗਾ ਨਾ, ਤੇਰੀਆਂ ਸਾਰੀਆਂ ਚਿੰਤਾਵਾਂ ਬਾਪੂ ਆਪਣੀ ਝੋਲੀ 'ਚ ਪਵਾ ਲੇਗਾ। ਇਹ ਮੇਰੀ ਬੇਨਤੀ ਹੈ, ਚਿੰਤਾ ਨਾ ਕਰੀਏ, ਚਿੰਤਨ ਕਰੀਏ। ਸਮਾਂ ਸਮਾਪਤੀ ਦਾ ਹੋ ਗਿਆ, ਕੀਰਤਨ ਦੀ ਸਮਾਪਤੀ ਹੈ। ਕਿਉਂਕਿ ਮੇਰਾ ਧਿਆਨ ਕਥਾ ਵੱਲ ਵੀ ਤੇ ਇੱਕ ਧਿਆਨ ਮੈਂ ਰੱਖਿਆ ਹੁੰਦਾ ਘੜੀ ਦੀ ਸੂਈ ਵੱਲ। 10 ਪੂਰੇ ਵੱਜ ਚੁੱਕੇ ਨੇ, ਸਮਾਪਤੀ ਦਾ ਸਮਾਂ। ਹੁਣ ਮੈਂ ਅੱਗੇ ਨਹੀਂ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਇੰਨੀ ਕੁ ਬੇਨਤੀ ਮੈਂ ਕਰਾਂਗਾ, ਚਿੰਤਾ ਨਾ ਕਰੀਏ, ਚਿੰਤਨ ਕਰੀਏ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।